ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सचो सच विच बहुत शुक्रिया जी। डॉक्टर साहब अज 23 अगस्त 2019 8 भादू नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਇਸ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲ5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ TV84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਜਿਸ ਤਰ੍ਹਾਂ ਕਿ ਵਿਊਅਰਸ, ਅਸੀਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਫਰਾਈਡੇ ਹੈ। ਅਸੀਂ ਸਾਰੇ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਅਸੀਂ ਚਾਹਾਂਗੇ ਕਿ ਵਾਹਿਗੁਰੂ ਤੁਹਾਡਾ ਜੋ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਾਰੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਹਾਂ। ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਹਾਲ ਦੀ ਘੜੀ ਕਸ਼ਮੀਰ ਘਾਟੀ ਚੋਂ ਕੋਈ ਵੀ ਸੁੱਖ ਦਾ ਸਾਹ ਤਾਂ ਦੂਰ ਦੀ ਗੱਲ, ਕੋਈ ਅੰਦਰੂਨੀ ਖਬਰ ਵੀ ਬਹੁਤੀ ਬਾਹਰ ਨਹੀਂ ਆ ਰਹੀ। ਅੱਜ BBC ਨੇ ਇੱਕ ਸਟੋਰੀ ਕੀਤੀ ਹੈ ਕਿ ਵੱਡੀਆਂ ਮਸੀਤਾਂ ਔਰ ਥਾਵਾਂ ਤੇ ਤਾਂ ਵੈਸੇ ਹੀ ਉਹਨਾਂ ਨੇ ਲੋਕ ਲਾਏ ਹੋਏ ਨੇ, ਲੇਕਿਨ ਇੱਕ ਥਾਂ ਜਿੱਥੇ ਲੋਕਾਂ ਨੇ ਆਪਣੇ ਡਿਫੈਂਸ ਦੇ ਲਈ ਖੁਦ ਚਾਰ ਚਫੇਰੇ ਹਮੇਸ਼ਾ ਉਹਨਾਂ ਨੇ ਪ੍ਰਬੰਧ ਕੀਤਾ ਹੈ, ਉਸ ਇਲਾਕੇ 'ਚ ਲੋਕ ਸੈਂਕੜਿਆਂ ਦੀ ਗਿਣਤੀ 'ਚ ਨਿਕਲੇ ਔਰ ਪੁਲਿਸ ਨੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਆਪਣੇ ਬੈਰੀਕੇਡ ਬਾਹਰ ਹੀ ਬਣਾਏ ਹੋਏ ਨੇ ਔਰ ਉਹਦੇ 'ਚ ਹਿੰਸਕ ਝੜਪਾਂ ਹੋਈਆਂ ਜਿਨ੍ਹਾਂ ਦੇ ਵਿੱਚ ਪੈਲਟ ਗਨਸ ਵੀ ਔਰ ਟੀਅਰ ਗੈਸ ਵੀ ਇਸਤੇਮਾਲ ਹੋਈ ਔਰ ਕੁਝ ਨੌਜਵਾਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ BBC ਦੇ ਨੁਮਾਇੰਦੇ ਨੇ ਦੇਖਿਆ ਔਰ ਇਸ ਤੋਂ ਬਿਯੋਂਡ ਹੋਰ ਕੋਈ ਖਬਰ ਨਹੀਂ। ਹਾਲਾਂਕਿ ਅਸੀਂ ਦੇਖ ਰਹੇ ਹਾਂ ਕਿ ਜਿਹੜੀਆਂ ਇੰਟਰਨੈਸ਼ਨਲ ਰੈਮੀਫਿਕੇਸ਼ਨਸ ਨੇ ਸਾਰੇ ਦੀਆਂ 5 ਅਗਸਤ ਤੋਂ ਲੈ ਕੇ ਹੁਣ ਤੱਕ ਆਲਮੋਸਟ 17-18 ਦਿਨ ਹੋ ਗਏ ਨੇ, ਉੱਥੇ ਬਿਲਕੁਲ ਕਰਫਿਊ ਬਰਾਬਰ ਜਾਰੀ ਹੈ। ਸਕੂਲਾਂ ਦਾ ਵੀ ਉਹੀ ਹਾਲ ਹੈ, ਈਵਨ ਮੈਡੀਕਲ ਸਰਵਿਸਿਜ਼ ਔਰ ਬਾਕੀ ਕਮਿਊਨੀਕੇਸ਼ਨ ਦੇ ਸਾਧਨ ਸਾਰੇ ਕੱਟ ਆਫ ਨੇ। ਔਰ G7 ਦੇਸ਼ਾਂ ਦੀ ਮੀਟਿੰਗ ਦੇ ਵਿੱਚ ਫਰਾਂਸ 'ਚ ਜਿੱਥੇ ਸੀ ਕਿ ਸ਼ਾਇਦ ਕੋਈ ਉਸ ਚੋਂ ਹੋਰ ਕੰਕਰੀਟ ਆਏ, ਉਹ ਕੋਈ ਗੱਲ ਸਾਹਮਣੇ ਨਹੀਂ ਆਈ। ਜਿਹੜੀ ਅੱਜ ਭਾਰਤੀ ਮੀਡੀਆ 'ਚ ਨਿਊਜ਼ ਸਟੋਰੀ ਸੀ ਮੁੱਖ ਤੌਰ ਦੇ ਉੱਤੇ, ਉਹ ਫ੍ਰੈਂਚ ਪ੍ਰੈਜ਼ੀਡੈਂਟ ਔਰ ਮੋਦੀ ਦੀ ਆਪਸ 'ਚ ਬੈਠਿਆਂ ਦੀ ਕਿ ਉਹਨਾਂ ਨੇ ਡੀਟੇਲ ਡਿਸਕਸ ਕੀਤਾ ਔਰ ਉਹਨੇ ਕਿਹਾ ਕਿ ਜੀ ਰਾਫੇਲ ਜਹਾਜ਼ ਅਸੀਂ ਤੋੜ ਦਿਆਂਗੇ ਅਗਲੇ ਇੰਨੇ ਦਿਨਾਂ 'ਚ। ਔਰ ਨਾਲ ਦੀ ਨਾਲ ਬੇਸ਼ੱਕ ਉਹਦੀ ਹੈਡਲਾਈਨ ਤਾਂ ਇਵੇਂ ਕਹੀ ਗਈ ਹੈ ਕਿ ਵੀ ਬਾਈਲੈਟਰਲ ਭਾਰਤ ਔਰ ਪਾਕਿਸਤਾਨ ਇਸ ਮਸਲੇ ਨੂੰ ਹੱਲ ਕਰੇ ਕਸ਼ਮੀਰ ਦਾ, ਪਰ ਜਦੋਂ ਤੁਸੀਂ ਉਹਦੀ ਮੇਨ ਡੀਟੇਲ ਦੇਖਦੇ ਹੋ ਤਾਂ ਉਹਦੇ 'ਚ ਉਰਲੀਆਂ ਪਰਲੀਆਂ ਮਾਰੀਆਂ ਹੋਈਆਂ ਕਿ ਲੋਕਾਂ ਦੇ ਵੀ ਜਿਹੜੇ ਹੈ ਬੇਸਿਕ ਰਾਈਟ ਔਰ ਉਹਨਾਂ ਦਾ ਧਿਆਨ ਰੱਖਿਆ ਜਾਏ। ਉਹਦਾ ਕੋਈ ਕੰਕਰੀਟ ਨਹੀਂ ਹੈ। ਸੋ ਜ਼ਾਹਰ ਹੈ ਕਿ ਐਜ਼ ਯੂਜੂਅਲ ਜਿਹੜੀਆਂ ਦੁਨੀਆ ਦੀਆਂ ਇਹ ਵੱਡੀਆਂ ਤਾਕਤਾਂ ਨੇ ਇਹ ਆਪਣੇ ਵਪਾਰਕ ਸੌਦਿਆਂ ਦੇ ਉੱਤੇ ਹੀ ਲੱਗੀਆਂ ਹੋਈਆਂ ਔਰ ਇਹ ਸਾਰੇ ਚੋਂ ਕੋਈ ਇਸ ਕਿਸਮ ਦਾ ਇੰਟਰਨੈਸ਼ਨਲ ਪ੍ਰੈਸ਼ਰ ਕਿਸੇ ਪਾਸਿਓਂ ਬਿਲਟ ਹੁੰਦਾ ਨਜ਼ਰ ਨਹੀਂ ਆਇਆ। ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਜੈਨੋਸਾਈਡ ਵਾਚ ਨੇ ਬੜੀ ਜਿਹੜੀ ਖਤਰਨਾਕ ਪਿਕਚਰ ਅੰਦਰ ਦੀ ਹੈ ਉਸ ਦੇ ਉੱਤੇ ਅਲਰਟ ਵੀ ਦਿੱਤਾ ਹੈ, ਉਹਨਾਂ ਦੀ ਡੀਟੇਲ ਰਿਪੋਰਟ ਵੀ ਹੈ। ਪਰ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਤਾਂ ਇੱਕ ਇਨਫੋਰਮੇਸ਼ਨ ਦੇ ਲਿਹਾਜ਼ ਨਾਲ ਹੁੰਦਾ ਜਾਂ ਉਹਨੂੰ ਬੇਸ ਬਣਾ ਕੇ ਕੱਲ ਨੂੰ ਜੇ ਕੋਈ ਵੱਡੀ ਤਾਕਤ ਕੋਈ ਉੱਥੇ ਐਕਟ ਕਰਨਾ ਚਾਹੇ ਤੇ ਉਸ ਨੂੰ ਕਰ ਸਕਦੀ ਹੈ। ਅਦਰਵਾਈਜ਼ ਉਹ ਸਾਡੇ ਤੁਹਾਡੇ ਕਲਪਨ ਦੇ ਲਈ ਹੁੰਦਾ ਹੈ ਕਿ ਜੀ ਇਹ ਹੋ ਗਿਆ ਜਾਂ ਉਹ ਹੋ ਗਿਆ। ਹੁਣ ਇਸ ਸਾਰੇ ਦੇ ਨਾਲ ਹਾਲਾਂਕਿ ਹੁਣ ਅਗਸਤ ਖਾਤਮੇ ਵੱਲ ਜਾ ਰਿਹਾ ਹੈ, ਸਤੰਬਰ ਦੇ ਵਿੱਚ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਸੈਸ਼ਨ ਹੈ, ਉਹਨੂੰ ਲੈ ਕੇ ਜਿਸ ਅੰਦਾਜ਼ ਦੇ ਵਿੱਚ ਮੋਦੀ ਔਰ ਉਸ ਦੇ ਜਿਹੜੇ ਇੱਥੇ ਬੈਠੇ ਲੋਕ ਨੇ
ਉਹਦੇ ਦੌਰੇ ਦਾ ਪ੍ਰਬੰਧ ਕਰ ਰਹੇ ਨੇ ਹਿਊਸਟਨ ਦੇ ਵਿੱਚ। ਉਹਦੇ ਲਈ ਇੱਕ ਹਿਊਜ ਰਿਸੈਪਸ਼ਨ ਰੱਖੀ ਹੈ ਜਿਹਦੇ 'ਚ ਉਹਨਾਂ ਦਾ ਮੀਡੀਆ ਜਾਂ ਉਹਨਾਂ ਦੀ ਜਿਹੜੀਆਂ ਐਡਵਰਟਾਈਜ਼ਮੈਂਟਸ ਨੇ 50,000 ਦਾ ਇਕੱਠ ਕਹਿ ਰਹੇ ਨੇ। ਔਰ ਜ਼ਾਹਰ ਹੈ ਕਿ ਨਿਊਯਾਰਕ ਦੇ ਵਿੱਚ ਅੱਜ ਹੀ ਮੇਰੀ ਬਾਕੀ ਕਸ਼ਮੀਰੀ ਐਕਟਿਵਿਸਟ ਨਾਲ ਵੀ ਗੱਲ ਹੋਈ, ਇੱਕ ਵੱਡਾ ਪ੍ਰੋਟੈਸਟ ਜਿਹੜਾ ਹੈ ਉਹ ਪਲਾਨ ਕੀਤਾ ਜਾ ਰਿਹਾ ਇੱਥੇ ਵੀ। ਔਰ ਹਿਊਸਟਨ ਦੇ ਲਈ ਜਿਹੜੇ ਸਿੱਖ ਐਕਟਿਵਿਸਟ ਨੇ ਆਲਰੇਡੀ ਉੱਥੇ ਪਹੁੰਚੇ ਹੋਏ ਨੇ, ਉਹ ਦੇਖ ਰਹੇ ਨੇ ਕਿ ਉਸ ਜਿੱਥੇ ਵੈਨਿਊ 'ਚ ਉਹਨਾਂ ਨੇ ਰੱਖਿਆ ਹੈ ਫੁੱਟਬਾਲ ਦਾ ਸਟੇਡੀਅਮ ਹੈ, ਉਸ ਦੇ ਬਾਹਰ ਕਿੱਥੇ ਪ੍ਰੋਟੈਸਟ ਲਈ ਜਾਂ ਹੋਰ ਕੀ ਪ੍ਰਬੰਧ ਉੱਥੇ ਹੋਣਗੇ। ਲੇਕਿਨ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਨੂੰ ਇੱਥੇ ਜਿੱਥੇ ਵੀ ਇਹ ਜਾਏਗਾ ਉਹਨੂੰ ਚੇਜ਼ ਕਰਾਂਗੇ, ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ। ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਦੇ ਹਵਾਲੇ ਨਾਲ ਵੀ ਇਹੀ ਹੈ ਕਿ ਉਹਨਾਂ ਨੇ ਉਹਨਾਂ ਦਾ 4 ਰੋਜ਼ਾ ਦੌਰਾ ਅਮਰੀਕਾ ਦਾ ਹੋਣਾ 23 ਤੋਂ 27 ਤੱਕ। ਮੋਸਟ ਲਾਈਕਲੀ ਉਹਨਾਂ ਨੇ 27 ਤਰੀਕ ਨੂੰ ਐਡਰੈਸ ਕਰਨਾ ਹੈ UN ਨੂੰ। ਔਰ ਇਸ ਪੀਰੀਅਡ 'ਚ ਕਿਉਂਕਿ ਜਦੋਂ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਸੈਸ਼ਨ ਹੁੰਦਾ ਹੈ, ਜ਼ਾਹਰ ਹੈ ਕਿ ਦੁਨੀਆ ਦੇ 193 ਦੇ ਲਗਭਗ ਦੇਸ਼ ਮੈਂਬਰ ਨੇ UN ਦੇ, ਉਹਨਾਂ ਦੇ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਜਾਂ ਫੋਰਨ ਮਿਨਿਸਟਰ ਉਹ ਰਿਪਰੈਜ਼ੈਂਟ ਕਰਦੇ ਨੇ। ਸੋ ਬਹੁਤ ਸਾਰੀਆਂ ਸਾਈਡ ਲਾਈਨ ਮੀਟਿੰਗਸ ਜਿਨ੍ਹਾਂ ਨੂੰ ਕਹਿੰਦੇ ਨੇ, ਜਿਵੇਂ ਮਲੇਸ਼ੀਆ ਦੇ ਪ੍ਰੈਜ਼ੀਡੈਂਟ ਨਾਲ ਮੀਟਿੰਗ ਹੈ ਜਾਂ ਬਾਕੀ ਵੀ ਜਿਹੜੀਆਂ ਇੱਥੇ ਪਾਵਰਸ ਨੇ ਉਹਨਾਂ ਦੇ ਨਾਲ ਹੋਰ ਕੰਟਰੀਜ਼ ਦਾ ਵੀ ਹੋਏਗਾ। ਉਦੋਂ ਤੱਕ ਇਹ ਜਿਹੜਾ ਪ੍ਰੈਸ਼ਰ ਬਿਲਟ ਰਹਿਣਾ ਚਾਹੀਦਾ ਹੈ ਔਰ ਚੱਲ ਰਿਹਾ ਸਭ ਪਾਸੇ। ਔਰ ਮੈਂ ਇਹ ਵੀ ਦੱਸ ਦਿਆਂ ਕਿ ਕੱਲ ਯਾਨੀ ਕਿ ਸੈਚਰਡੇ ਦੁਪਹਿਰੇ 12:30 ਤੋਂ 2:30 ਵਜੇ ਤੱਕ ਜਿਹੜਾ ਹੈ ਇਹਨਾਂ ਨੇ ਕਸ਼ਮੀਰੀ ਆਰਗੇਨਾਈਜੇਸ਼ਨਸ ਨੇ ਪ੍ਰੋਟੈਸਟ ਰੱਖਿਆ ਯੂਨਾਈਟਿਡ ਨੇਸ਼ਨਸ ਦੇ ਬਾਹਰ, ਜਿਹਨੂੰ ਆਜ਼ਾਦ ਕਸ਼ਮੀਰ ਦੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਮਿਸਟਰ ਫਾਰੂਕ ਸ਼ਾਇਦ ਉਹਨਾਂ ਦਾ ਨਾਮ ਹੈ, ਉਹਨਾਂ ਨੇ ਲੀਡ ਕਰਨਾ ਹੈ। ਅਸੀਂ ਵੀ ਉਸ ਦੇ ਵਿੱਚ ਪਾਰਟਿਸਿਪੇਟ ਕਰਾਂਗੇ। ਸੋ ਅਸੀਂ ਅਪੀਲ ਵੀ ਕਰਦੇ ਹਾਂ ਕਿ ਜਿਹੜੇ ਵੀ ਵੀਰ ਭੈਣਾਂ ਆ ਸਕਣ ਉਹ ਜ਼ਰੂਰ ਪਾਰਟਿਸਿਪੇਟ ਕਰਨ। ਹੁਣ ਇੱਕ ਪਾਸੇ ਤਾਂ ਇਹ ਆਲਮ ਚੱਲ ਰਿਹਾ ਹੈ ਕਿ ਜਿੱਥੇ ਜਿੱਥੇ ਬਾਹਰ ਬੈਠੇ ਕਸ਼ਮੀਰੀ ਕੰਸਰਨਡ ਪਾਕਿਸਤਾਨੀ ਜ਼ਾਹਰ ਹੈ ਸਿੱਖ ਅਸੀਂ ਇਸ ਸਾਰੀ ਗੱਲ ਨੂੰ ਅੱਗੇ ਤੋਰ ਰਹੇ ਹਾਂ, ਉੱਥੇ ਉਹੀ ਸ਼ਰਮਨਾਕ ਵਰਤਾਰਾ ਜਿਸ ਨੂੰ ਇੱਕ ਪਾਸੇ ਮਾਣ ਹੁੰਦਾ ਹੈ ਹਰ ਮੁਸਲਮਾਨ ਨੂੰ ਕਿ ਜੀ ਦੁਨੀਆ ਦੇ ਵਿੱਚ 57 ਦੇਸ਼ ਸਾਡੇ ਨੇ, ਉਹਨਾਂ ਦੀ ਬਾਡੀ OIC ਹੈ ਔਰ ਉੱਥੋਂ ਕੀ ਨਿਕਲੇਗਾ। ਪਰ ਜਿਹੜੀ ਖਬਰ ਅੱਜ ਇੰਡੀਅਨ ਮੀਡੀਆ 'ਚ, ਹਾਲਾਂਕਿ ਇਹ ਅਵਾਰਡ ਜਿਹੜਾ ਸਿਵਿਲੀਅਨ ਹਾਈਐਸਟ ਅਵਾਰਡ ਹੈ UAE ਦਾ, ਜਿਹੜਾ ਕਿ ਉਹਨਾਂ ਨੇ ਮੋਦੀ ਨੂੰ ਦੇਣ ਦੀ ਅਨਾਉਂਸਮੈਂਟ ਅਪ੍ਰੈਲ ਦੇ ਵਿੱਚ ਕੀਤੀ ਸੀ ਔਰ ਹੁਣ ਉਹ ਜਿਹੜਾ ਕਮਿੰਗ ਦਿਨਾਂ ਦੇ ਵਿੱਚ ਉੱਥੇ ਜਾ ਰਿਹਾ, ਆਰਡਰ ਆਫ ਜ਼ਾਇਦ ਸ਼ਾਇਦ ਉਹਦਾ ਨਾਂ ਹੈ, ਔਰ ਉੱਥੇ ਉਹਨੇ ਆਬੂ ਧਾਬੀ ਦੇ ਕਰਾਊਨ ਪ੍ਰਿੰਸ ਨੂੰ ਵੀ ਮਿਲਣਾ ਹੈ। ਸੋ ਮੋਦੀ ਨੂੰ UAE ਯੂਨਾਈਟਿਡ ਅਰਬ ਐਮਿਰੇਟਸ ਵੱਲੋਂ ਹਾਈਐਸਟ ਸਿਵਿਲੀਅਨ ਅਵਾਰਡ ਦਿੱਤਾ ਜਾ ਰਿਹਾ ਹੈ। ਸੋ ਮੈਂ ਸਮਝਦਾ ਵੀ ਇਹ ਅਵਾਰਡ ਉਹਨੂੰ ਭਾਰਤ ਦੇ ਵਿੱਚ ਮੁਸਲਮਾਨਾਂ ਦੀਆਂ ਕਿਲਿੰਗਸ ਦੇ ਇਨਾਮ ਵਜੋਂ ਦਿੱਤਾ ਜਾ ਰਿਹਾ ਜਾਂ ਜੋ ਕਸ਼ਮੀਰ ਦੇ ਵਿੱਚ ਕਹਿਰ ਵਰਤਾਇਆ ਜਾ ਰਿਹਾ ਉਸ ਦਾ ਆਨਰ ਹੈ। ਪਰ ਪਿਛਲੇ 4 ਸਾਲ 'ਚ ਮੋਦੀ ਦੀ ਇਹ ਤੀਸਰੀ UAE ਦੀ ਫੇਰੀ ਹੈ ਔਰ ਇਸ ਦੇ ਨਾਲ ਹੀ ਅਸੀਂ BBC ਦੀ ਸਟੋਰੀ ਕਿ ਸਭ ਤੋਂ ਵੱਡੀ ਇਨਵੈਸਟਮੈਂਟ ਜਿਹੜੀ ਇਸ ਵੇਲੇ ਇੰਡੀਆ ਦੇ ਵਿੱਚ ਖਾਸ ਤੌਰ ਤੇ ਅੰਬਾਨੀਆਂ ਦਾ ਜਿਹੜਾ ਆਇਲ ਦਾ ਕਰੂਡ ਆਇਲ ਰਿਫਾਈਨਰੀ ਹੈ ਉਹਦੇ 'ਚ ਜਿਹੜੇ ਕਰਾਊਨ ਪ੍ਰਿੰਸ ਸਾਊਦੀ ਅਰੇਬੀਆ ਦੇ ਉਹ ਸ਼ਾਇਦ $90 ਬਿਲੀਅਨ ਦੀ ਇਨਵੈਸਟਮੈਂਟ ਉੱਥੇ ਕਰ ਰਹੇ ਨੇ ਔਰ ਜ਼ਾਹਰ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਉੱਥੇ ਇਨਵੈਸਟਮੈਂਟ ਹੈ। ਜਦੋਂ ਕਿ ਬਾਕੀ ਉੱਥੇ ਉਹਨਾਂ ਦੀ ਆਟੋਮੋਬਾਈਲ ਇੰਡਸਟਰੀ ਹੋਏ ਦੂਜੇ ਸਭ ਇਨਵੈਸਟਰ ਦੌੜ ਗਏ ਨੇ ਜਾਂ ਦੌੜ ਰਹੇ ਨੇ ਕਿਉਂਕਿ ਭਾਰਤ ਦੀ ਇਕਨੋਮੀ ਫੁੱਲ ਸਕੇਲ ਜਿਵੇਂ ਇਹਨਾਂ ਨੇ ਉਹ ਬਣਾਇਆ ਹੁੰਦਾ ਜੋ ਬਾਲੂ ਕੀ ਭੀਤ ਕਿ ਵੀ ਜਿਹੜਾ ਰੇਤ ਦੀ ਕੰਧ ਖੜੀ ਕੀਤੀ ਹੁੰਦੀ ਹੈ ਔਰ ਇਹ ਇਕਨੋਮੀ ਵੱਡੀ ਅਸੀਂ ਸੁਪਰ ਪਾਵਰ ਜਿਹੜੀ ਰੇਤ ਦੀ ਕੰਧ ਖੜੀ ਕੀਤੀ ਹੋਈ ਸੀ ਉਹ ਥੱਲੇ ਨੂੰ ਡਿੱਗ ਰਹੀ ਹੈ ਔਰ ਉਸ ਦੇ ਹੀ ਮੱਦੇ ਨਜ਼ਰ ਜਿਹੜਾ ਹੈ ਅੱਜ ਉਹਨਾਂ ਦੀ ਫਾਈਨੈਂਸ ਮਿਨਿਸਟਰ ਸੀਤਾਰਮਨ ਕੀ ਨਾਂ ਹੈ ਉਹਦਾ, ਪਹਿਲਾਂ ਡਿਫੈਂਸ ਮਿਨਿਸਟਰ ਸੀਗੀ, ਉਹਨੇ ਕੁਝ ਰਿਆਇਤਾਂ ਵੀ ਅਨਾਉਂਸ ਕੀਤੀਆਂ ਔਰ ਕੁਝ ਟੈਕਸ ਵੀ ਵਾਪਸ ਲਏ ਨੇ। ਪਰ ਜਿਹੜੀ ਇਨਸਾਈਡ ਸਟੋਰੀ ਹੈ ਲਗਭਗ ਇਹਨਾਂ ਦੇ ਜਿਹੜੇ ਵੱਡੇ ਇੰਡਸਟਰੀਅਲਿਸਟ ਨੇ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਇਨਵੈਸਟਮੈਂਟਸ ਡੁੱਬ ਰਹੀਆਂ, ਜੇ ਉਹਨਾਂ ਦੇ ਅਸੀਂ ਬਿਆਨ ਔਰ ਦੂਸਰੇ ਦੇਖੀਏ ਤੇ ਇਸ ਤਰ੍ਹਾਂ ਹੀ ਲੱਗ ਰਿਹਾ ਹੈ ਕਿ ਵੀ ਸਾਰਾ ਕੁਝ ਜਿਹੜਾ ਹੈ ਉਹ ਡੁੱਬਣ ਕੰਢੇ ਹੀ ਹੈ। ਔਰ ਬਹੁਤ ਸਾਰੇ ਐਕਸਪਰਟਸ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਕਸ਼ਮੀਰ ਦੀ ਟਾਈਮਿੰਗ ਵੀ ਇਹਨਾਂ ਨੇ ਚੁਣੀ ਹੈ ਇਹ ਠੀਕ ਹੈ। ਇੰਟਰਨੈਸ਼ਨਲੀ ਅਸੀਂ ਦੇਖਦੇ ਹਾਂ ਕਿ ਅਫਗਾਨਿਸਤਾਨ 'ਚ ਨੈਗੋਸ਼ੀਏਸ਼ਨ ਫਾਈਨਲ ਦੌਰ 'ਚ ਹੈ, ਉਹਦਾ ਦਬਾਅ ਬਣਾਉਣ ਲਈ ਪਾਕਿਸਤਾਨ ਨੂੰ ਜਿਹੜਾ ਕਿ ਆਪਣੇ ਫਾਈਨੈਂਸ਼ੀਅਲ ਬੁਹਰਾਨ 'ਚ ਹੈ
ਉਸ ਟਾਈਮਿੰਗ ਦੇ ਨਾਲ ਜਾਂ ਐਜ਼ ਅ ਪ੍ਰੋਕਸੀ ਆਊਟਫਿਟ ਆਫ ਅਮਰੀਕਾ ਚਾਈਨਾ ਦੇ ਨਾਲ। ਪਰ ਇਹਦੇ ਨਾਲ ਜਿਹੜਾ ਇੱਕ ਫੈਕਟਰ ਜਿਹਦੀ ਬਹੁਤੀ ਚਰਚਾ ਨਹੀਂ ਹੋਈ, ਡੋਮੈਸਟਿਕ ਫੈਕਟਰ ਹੈ ਕਿ ਔਰ ਜ਼ਾਹਰ ਹੈ ਕਿ ਇਕਨੋਮਿਕਲੀ ਬਹੁਤ ਥੱਲੇ ਨੂੰ ਜਾ ਰਹੇ ਨੇ, ਜੌਬਸ ਲੱਖਾਂ ਦੀ ਗਿਣਤੀ ਦੇ ਵਿੱਚ ਉੜ ਰਹੀਆਂ ਨੇ ਉੱਥੋਂ। ਔਰ ਬਹੁਤ ਵਾਰ ਜਦੋਂ ਇਸ ਕਿਸਮ ਦੇ ਹਾਲਾਤ ਅੰਦਰੂਨੀ ਬਣੇ ਹੋਣ, ਫਿਰ ਤੁਸੀਂ ਜਿਹਨੂੰ ਡਾਈਵਰਸ਼ਨਰੀ ਟੈਕਟਿਕ ਕਹਿੰਦੇ ਨੇ ਕਿ ਤੁਸੀਂ ਡਾਈਵਰਟ ਕਰਨ ਦੇ ਲਈ ਵੀ ਇਸ ਤਰ੍ਹਾਂ ਕਰਦੇ ਹੋ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅੰਦਰ ਜਿਹੜੀ ਆਈਡੀਓਲੋਜੀ ਹਿੰਦੂਤਵਾਦੀ ਹੈ ਉਹ ਕੀ ਹੈ, ਕਿਵੇਂ ਉਹ ਇਸ ਵੇਲੇ ਘੱਟ ਗਿਣਤੀਆਂ ਦੇ ਉੱਤੇ ਔਰ ਖਾਸ ਤੌਰ ਤੇ ਕਸ਼ਮੀਰ ਦੇ ਵਿੱਚ ਉਸ ਦੀ ਕੀ ਐਪਲੀਕੇਸ਼ਨ ਹੈ। ਜਦੋਂ ਤੋਂ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਸਿੱਧੇ ਤੌਰ ਤੇ ਉਹਨਾਂ ਦੀ ਪਹਿਲੀ ਸਪੀਚ ਜਿਹੜੀ ਮੁਜ਼ੱਫਰਾਬਾਦ ਆਜ਼ਾਦ ਕਸ਼ਮੀਰ ਦੀ ਅਸੈਂਬਲੀ ਚ ਆਈ ਕਸ਼ਮੀਰ ਸੋਲੀਡੈਰਿਟੀ ਡੇ ਦੇ ਮੌਕੇ ਤੇ, ਉਹਦੇ ਚ ਉਹਨਾਂ ਨੇ ਭਾਰਤੀ ਰਜੀਮ ਨੂੰ 1930 ਵਿਚਲੇ ਨਾਜ਼ੀ ਜਰਮਨੀ ਦੇ ਨਾਲ ਉਸ ਦੀ ਤਸ਼ਬੀਹ ਦਿੱਤੀ ਔਰ ਮੋਦੀ ਨੂੰ ਜਿਹੜਾ ਉਸ ਦਾ ਹੈਡ ਜਿਵੇਂ ਹਿਟਲਰ ਸੀ ਉਸ ਦੇ ਨਾਲ ਜ਼ਾਹਰ ਹੈ ਨਾਜ਼ੀ ਰਜੀਮ ਦਾ ਹੀ ਮਤਲਬ ਹੈ। ਹਾਲਾਂਕਿ ਉਹਨੇ ਤਨਖਾਹ ਆਪਣੇ ਜਿਹੜਾ ਇਹ ਸਾਰੇ ਤੋਂ ਬਾਅਦ ਸ਼ਿਕਾਇਤ ਵੀ ਲਾਈ ਮੋਦੀ ਨੇ ਟਰੰਪ ਨੂੰ, ਆਪਣੇ ਮਾਸਟਰ ਨੂੰ, ਕਿ ਜੀ ਦੇਖੋ ਇਹ ਕਹਿ ਰਿਹਾ। ਪਰ ਕੁੱਲ ਮਿਲਾ ਕੇ ਹੁਣ ਮੈਂ ਦੇਖ ਰਿਹਾ ਕਿ ਹਾਲਾਂਕਿ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਇਸ ਗੱਲ ਨੂੰ ਫॉर ਇਅਰਸ ਐਂਡ ਇਅਰਸ ਕਿ ਭਾਈ ਇਹ ਆਰਐਸਐਸ ਜਿਹਨੂੰ ਦੁਨੀਆ ਅੱਜ ਜਦੋਂ ਨਾਜ਼ੀਆਂ ਦੀ ਗੱਲ ਹੁੰਦੀ ਹੈ ਔਰ ਸੈਕੰਡ ਵਰਲਡ ਵਾਰ ਦੇ ਐਂਡ ਤੋਂ ਬਾਅਦ ਇਹ ਜਿਹੜਾ ਨਾਰਾ ਦਿੱਤਾ ਗਿਆ ਸੀ ਕਿ ਨੈਵਰ ਅਗੇਨ, ਔਰ ਬਹੁਤ ਸਾਰਾ ਗਿਲਟ ਸੀ ਯੂਰਪ ਨੂੰ ਕਿ ਵੀ ਜਦੋਂ ਇਹ ਨਾਜ਼ੀ ਆਪਣੇ ਮਾੜੇ ਕੰਮ ਔਰ ਉਹਨਾਂ ਦੀਆਂ ਪਰਸੀਕਿਊਟਰੀ ਪਾਲਿਸੀਜ਼ ਚੱਲ ਰਹੀਆਂ ਸੀ, ਅਸੀਂ ਕਿਉਂ ਵਿਰੋਧ ਨਹੀਂ ਕੀਤਾ ਜਾਂ ਕਿਉਂ ਸਾਥ ਦਿੱਤਾ। ਐਂਡ ਤੱਕ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਚੈਂਬਰਲੇਨ ਨੇ ਜਦੋਂ ਇੱਕ ਹਿੱਸਾ ਉਹਨੇ ਆਲਰੇਡੀ ਹੜੱਪ ਲਿਆ ਹੋਇਆ ਸੀ ਪੋਲੈਂਡ ਦੇ ਵਿੱਚ ਆਸਟਰੀਆ ਨੂੰ ਐਨੈਕਸ, ਉਸ ਤੋਂ ਬਾਅਦ ਚੈਂਬਰਲੇਨ ਕੰਪਰੋਮਾਈਜ਼ ਹੋਇਆ ਸੀ। ਔਰ ਕਿੰਨੀ ਦੇਰ ਇਵਨ ਅਮਰੀਕਾ 'ਚ ਬੈਠੇ ਯਹੂਦੀ ਵੀ ਭਾਵੇਂ ਔਰ ਦੂਸਰੇ ਚੀਕਦੇ ਰਹੇ ਵੀ ਉੱਥੇ ਬੁਰਾ ਹਾਲ ਹੈ। ਔਰ ਇੱਥੇ ਇਵਨ ਪ੍ਰੈਜ਼ੀਡੈਂਟ ਰੂਜ਼ਵੈਲਟ ਜਿਹੜਾ ਅਦਰਵਾਈਜ਼ ਬੜੀ ਸੈਲੀਬ੍ਰਿਟੀ ਹੈ, ਉਹਨਾਂ ਨੇ ਕੰਨ ਨਹੀਂ ਧਰਿਆ। ਉਹਨਾਂ ਨੇ ਕਿਹਾ ਜੀ ਨਾ ਨਾ ਨਾ, ਉੱਥੇ ਤਾਂ ਸਗੋਂ ਨਾਜ਼ੀਆਂ ਦੇ ਆਉਣ ਨਾਲ ਬਹੁਤ ਵਧੀਆ ਟ੍ਰੇਨਾਂ ਟਾਈਮ ਤੇ ਚੱਲਦੀਆਂ, ਬਾਜ਼ਾਰ ਭਰੇ ਹੋਏ ਨੇ, ਲੋਕ ਬੜੇ ਖੁਸ਼ਹਾਲ ਨੇ। ਜਿਵੇਂ ਮੋਦੀ ਨੇ ਸਭ ਕਾ ਸਾਥ ਸਭ ਕਾ ਵਿਕਾਸ ਦੇ ਨਾਂ ਥੱਲੇ ਝੂਠ ਜਿਹੜਾ ਵੇਚਿਆ ਪਰੋਸਿਆ, ਅਜੇ ਤੱਕ ਵੀ ਜਮਹੂਰੀਅਤ ਔਰ ਫਲਾਣਾ ਢਮਕਾ ਚੱਲ ਰਿਹਾ। ਪਰ ਹੁਣ ਮੈਂ ਦੇਖ ਰਿਹਾ ਕਿ ਵੀ ਪਾਕਿਸਤਾਨ ਦੇ ਵੀ ਬਹੁਤ ਸਾਰੇ ਕਾਲਮਨਿਸਟ ਵੀ ਔਰ ਖਾਸ ਤੌਰ ਤੇ ਇਵਨ ਟਾਕ ਸ਼ੋਜ਼ ਦੇ ਉੱਤੇ ਵੀ ਨਾਜ਼ੀਆਂ ਦਾ ਕੀ ਪਿਛੋਕੜ ਸੀ ਔਰ ਆਰਐਸਐਸ ਡਾਕਟਰ ਹੈਡਗਵੇਅਰ ਔਰ ਗੋਲਵਲਕਰ ਤੋਂ ਲੈ ਕੇ ਮੋਹਨ ਭਾਗਵਤ ਤੱਕ ਇਹਨਾਂ ਨੇ ਕਿਵੇਂ ਪਿਛਲੇ ਆਲਮੋਸਟ 100 ਸਾਲ ਦੇ ਵਿੱਚ ਇੱਕ ਕਿਸ ਕਿਸਮ ਦਾ ਹੇਟ ਦੇ ਉੱਤੇ ਮਬਨੀ, ਨਫ਼ਰਤ ਦੇ ਉੱਤੇ ਮਬਨੀ ਇੱਕ ਆਰਗੇਨਾਈਜੇਸ਼ਨਲ ਸਟਰਕਚਰ ਖੜਾ ਕੀਤਾ, ਜਿਸ ਦੇ ਉੱਤੇ ਆਜ਼ਾਦ ਭਾਰਤ ਦੇ ਵਿੱਚ 3 ਵਾਰ ਪਾਬੰਦੀ ਲੱਗੀ। ਗਾਂਧੀ ਦੀ ਅਸੈਸੀਨੇਸ਼ਨ ਦੇ ਵੇਲੇ, ਫਿਰ ਜਦੋਂ ਐਮਰਜੈਂਸੀ ਲੱਗੀ ਔਰ ਫਿਰ ਜਦੋਂ ਬਾਬਰੀ ਮਸਜਿਦ ਢਾਈ ਗਈ। ਪਰ ਇਹਦੇ ਬਾਵਜੂਦ ਇਹਨਾਂ ਨੇ ਆਪਣਾ ਕਿਵੇਂ ਅੰਗਰੇਜ਼ ਪ੍ਰਸਤ ਸੀ, ਇਹਨਾਂ ਦਾ ਕੋਈ ਜਿਹੜੀ ਫਰੀडम ਸਟਰਗਲ ਦੇ ਵਿੱਚ ਵੀ ਕੋਈ ਇਹਨਾਂ ਦੀ ਕੰਟਰੀਬਿਊਸ਼ਨ ਨਹੀਂ ਹੈ। ਲੇਕਿਨ ਨਫ਼ਰਤ ਤੇ ਬੇਸਡ ਇਹਨਾਂ ਨੇ ਹਿੰਦੂਤਵਾਦੀ ਆਈਡੀਓਲੋਜੀ ਜਿਹਨੂੰ ਗੋਲਵਲਕਰ ਔਰ ਸਾਵਰਕਰ ਜਾਂ ਹੈਡਗਵੇਅਰ ਔਰ ਸਾਵਰਕਰ, ਹੈਡਗਵੇਅਰ 1940 ਤੱਕ ਰਿਹਾ, 1940 ਚ ਪਹੁੰਚਦੇ ਆ ਸਾਵਰਕਰ ਨੇ ਟੇਕ ਓਵਰ ਕੀਤਾ ਔਰ ਖਿਲਾਫਤ ਮੂਵਮੈਂਟ ਭਾਰਤ ਦੇ ਵਿੱਚ ਚੱਲੀ ਸੀ ਜਿਹੜੀ ਕਿ ਫਸਟ ਵਰਲਡ ਵਾਰ ਦੇ ਐਂਡ ਤੋਂ ਬਾਅਦ ਭਾਰਤੀ ਮੁਸਲਮਾਨ ਖਾਸ ਤੌਰ ਤੇ ਸਾਊਥ ਚ ਮਾਲਾਬਾਰ ਦੇ ਏਰੀਏ ਚ ਉਹ ਖਲੀਫੇ ਦੇ ਹੱਕ ਚ ਨਿਤਰੇ ਸੀ। ਹਾਲਾਂਕਿ ਕਾਇਦੇ ਆਜ਼ਮ ਨੇ ਜੋ ਕਾਂਗਰਸ ਦੇ ਵੱਡੇ ਲੀਡਰ ਸੀ ਉਹਨਾਂ ਨੇ ਉਹਦਾ ਵਿਰੋਧ ਕੀਤਾ ਸੀ ਉਸ ਕਿ ਵੀ ਇਹ ਉਹ ਲੋਕਾਂ ਨੂੰ ਹੱਕ ਹੈ ਕੀ ਕਰਨ ਦਾ। ਔਰ ਉਹ ਹਮੇਸ਼ਾ ਹੀ ਧਰਮ ਦੇ ਬਾਰੇ ਉਹਨਾਂ ਦਾ ਜਿਹੜਾ ਜਦੋਂ ਕਾਂਗਰਸ ਚ ਹੁੰਦੇ ਆ ਇਹ ਬਿਲਕੁਲ ਕਲੀਅਰ ਸੀ ਕਿ ਜਿਹੜੇ ਸਿਆਸੀ ਇਸ਼ੂ ਨੇ, ਲੀਗਲ ਇਸ਼ੂ ਨੇ, ਇਸੇ ਲੈਵਲ ਦੇ ਉੱਤੇ ਹੀ ਹੋਣੇ ਚਾਹੀਦੇ ਨੇ। ਪਰ ਮੌਕਾ ਪ੍ਰਸਤ ਗਾਂਧੀ ਨੇ ਜਿਸ ਅੰਦਾਜ਼ ਦੇ ਵਿੱਚ ਉਸ ਵੇਲੇ ਖਿਲਾਫਤ ਦੀ ਹਮਾਇਤ ਕੀਤੀ ਔਰ ਆਰਐਸਐਸ ਦਾ ਜਿਹੜਾ ਜਨਮ ਹੁੰਦਾ ਹੀ ਇਹਦੇ ਚੋਂ ਹੈ ਕਿ ਜੀ ਇਹ ਤਾਂ ਖਲੀਫੇ ਵਾਲੀ ਸੁਸਾਇਟੀ ਵਾਪਸ ਲਿਆਉਣ ਦੀ ਗੱਲ ਹੈ ਔਰ ਇਹ ਸਾਡਾ ਹਿੰਦੂਤਵਾਦ ਹੈ। ਸੋ ਜਿਹੜੀ ਬਾਅਦ ਦੇ ਵਿੱਚ 2 ਨੇਸ਼ਨ ਥਿਉਰੀ ਦੀ ਗੱਲ ਹੁੰਦੀ ਹੈ, ਹਾਲਾਂਕਿ ਇਸ ਤੇ ਵੀ ਅਸੀਂ ਕਦੇ ਗੱਲ ਕਰਾਂਗੇ ਕਿ ਵੀ ਗੱਲ ਜਦੋਂ ਕਾਇਦੇ ਆਜ਼ਮ ਨੇ ਐਡਵੋਕੇਸੀ ਕੀਤੀ ਮੁਲਕ ਦੀ, ਸੋ ਉਹਦੇ ਚ ਇਹ ਨਹੀਂ ਸੀ ਵੀ ਉਹਨਾਂ ਨੇ ਬਾਕੀ ਕਿਸੇ ਨੂੰ ਨੇਸ਼ਨ ਨਹੀਂ ਮੰਨਿਆ, ਸਿੱਖ ਵੀ ਇੱਕ ਨੇਸ਼ਨ ਸੀ, ਲੇਕਿਨ ਉਹਨਾਂ ਨੇ ਇਸਲਾਮ ਐਜ਼ ਏ ਸੈਪਰੇਟ ਨੇਸ਼ਨ ਉਸ ਖਿੱਤੇ ਦੇ ਵਿੱਚ ਇਹ ਕੀਤਾ। 2 ਨੇਸ਼ਨ ਲਫ਼ਜ਼ ਮੈਨੂੰ ਨਹੀਂ ਲੱਗਦਾ ਵੀ ਕਿਤੇ ਉਹਨਾਂ ਦੀਆਂ ਸਪੀਚਸ 'ਚ ਇਸਤੇਮਾਲ ਹੋਇਆ, ਪਰ ਪਪੂਲਰ ਇਹ ਹੋ ਗਿਆ। ਕਹਿਣਾ ਉਹਨਾਂ ਦਾ ਮਤਲਬ ਤਾਂ ਇਹ ਸੀ ਕਿ ਭਾਈ ਇੱਕ ਪਾਸੇ ਅਸੀਂ ਤੁਹਾਡੇ ਨਾਲੋਂ ਅੱਡ ਹੈ
ਔਰ ਅਸੀਂ ਆਪਣਾ ਨੇਸ਼ਨ ਬਣਾਉਣਾ ਹੈ, ਤੁਸੀਂ ਬਾਕੀ ਕੀ ਹੋ ਕੀ ਨਹੀਂ ਹੋ ਤੁਸੀਂ ਦੇਖੋ। ਜੀ ਸੋ ਇਸ ਸਾਰੇ ਦੇ ਥੱਲੇ ਲੇਕਿਨ ਇਹ ਥਿਉਰੀ ਵੀ ਜਿਹੜੀ ਹੈ ਸਾਵਰਕਰ ਔਰ ਇਹਨਾਂ ਦੇ ਹੀ ਪਹਿਲੇ ਇਹਨਾਂ ਦਾ ਪਿਓ ਹੀ ਸਾਵਰਕਰ ਹੈ, ਲਾਲਾ ਲਾਜਪਤ ਰਾਏ, ਜਿਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਨਹੀਂ ਅਸੀਂ ਇੱਕ ਵੱਖ ਹੈ। ਸੋ ਜ਼ਾਹਰ ਹੈ ਕਿ ਇਹ ਸਾਰੀ ਜਿਹੜੀ ਕੀ ਹੈ ਆਈਡੀਓਲੋਜੀ, ਔਰ ਅੱਜ ਆਰਐਸਐਸ ਦੀਆਂ ਨੀਤੀਆਂ ਉਹ ਕਿਵੇਂ ਉਹਨਾਂ ਨੇ ਗਊ ਰਕਸ਼ਕ ਬਣੇ ਹੋਣ, ਲਵ ਜਿਹਾਦ ਦਾ ਬਹਾਨਾ ਹੋਏ, ਹੁਣ ਜਿਵੇਂ ਜੰਮੂ ਕਸ਼ਮੀਰ 'ਚ ਆਰਟੀਕਲ 370 ਖਤਮ ਕੀਤਾ ਹੈ, ਜਾਂ ਬਾਕੀ ਨੀਤੀਆਂ, ਜਾਂ ਮਿਲੀਅਨਸ ਆਫ ਮੁਸਲਿਮਸ ਜਿਹੜੇ ਨੇ ਅਸਾਮ ਦੇ ਵਿੱਚ ਉਹ ਡੀ ਫਰੈਂਚਾਈਜ਼ ਨਹੀਂ ਕੀਤੇ, ਉਹਨਾਂ ਦੀਆਂ ਸਿਟੀਜ਼ਨਸ਼ਿਪਸ ਹੀ ਖਤਮ ਕਰ ਦਿੱਤੀਆਂ, ਉਹਨਾਂ ਨੂੰ ਰਾਤੋਂ ਰਾਤ ਉਹ ਇੱਕ ਦੇਸ਼ ਦੇ ਸ਼ਹਿਰੀ ਦੇ ਤੌਰ ਤੇ ਸੁੱਤੇ ਤੇ ਸਵੇਰੇ ਉਹਨਾਂ ਦਾ ਕੋਈ ਸਟੇਟਸ ਨਹੀਂ ਸੀ। ਔਰ ਲਗਾਤਾਰ ਸਟੇਟ ਆ ਰਹੀਆਂ ਨੇ ਵੇਰਵੇ ਕਿ ਕਿਵੇਂ ਉਹਨਾਂ 'ਚ BSF ਦਾ ਇੰਸਪੈਕਟਰ ਜਿਹਨੂੰ 15 ਸਾਲ ਨੌਕਰੀ ਕਰਦੇ ਆ ਹੋ ਗਏ, ਉਹਦੀ ਵਾਈਫ, ਉਹ ਸਾਰੇ ਜਿਹੜੇ ਨੇ ਉਹਨਾਂ ਨੂੰ ਕਿਹਾ ਜੀ ਤੁਸੀਂ ਹੁਣ ਇੱਥੇ ਵਿਦੇਸ਼ੀ ਹੋ ਕਿਉਂਕਿ ਤੁਹਾਡੇ ਕੋਲ ਕੋਈ ਸਬੂਤ ਨਹੀਂ ਹੈਗੇ। ਸੋ ਇਹ ਸਾਰਾ ਉਹੀ ਪੈਟਰਨ ਹੈ ਜਿਹੜਾ ਨਾਜ਼ੀਆਂ ਨੇ ਕੀਤਾ। ਔਰ ਪਾਕਿਸਤਾਨ ਦੀ ਮਸ਼ਹੂਰ ਅਖਬਾਰ ਹੈ ਦਾ ਨੇਸ਼ਨ, ਉਸ ਦੇ ਵਿੱਚ ਸਾਡੇ ਭੈਣ ਜੀ ਅਦੀਲਾ ਨੌਰੀਨ ਔਰ ਉਹਨਾਂ ਦੇ ਸ਼ੌਹਰ ਉਮਰ ਵਕਾਰ, ਉਹਨਾਂ ਦਾ ਕਾਲਮ ਜਿਹੜਾ ਕਿ 16 ਅਗਸਤ ਨੂੰ ਛਪਿਆ, ਜਿਹੜਾ ਕਿਉਂਕਿ ਅਸੀਂ ਫਰਾਈਡੇ ਦੇ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਹੀ ਬੇਸਿਕਲੀ ਕੋਈ ਵੱਡਾ ਆਰਟੀਕਲ ਡਿਸਕਸ ਕਰਦੇ ਹਾਂ। ਇਹਨੂੰ ਮੈਂ ਪਹਿਲਾਂ ਪਿਛਲੇ 2-3 ਦਿਨ ਸੋਚ ਰਿਹਾ ਸੀ, ਫਿਰ ਮੈਨੂੰ ਲੱਗਾ ਵੀ ਇਹਦੇ ਨਾਲ ਇਨਸਾਫ ਨਹੀਂ ਹੋਏਗਾ ਔਰ ਕਸ਼ਮੀਰ ਮੁੱਦਾ ਹਾਵੀ ਸੀ। ਲੇਕਿਨ ਇਹ ਬਹੁਤ ਥੋੜੇ ਜਿਹੜੇ ਰੀਅਲੀ ਰਿਸਰਚ ਮਾਈਂਡਡ ਔਰ ਗੱਲ ਦੀ ਤਹਿ ਤੱਕ ਜਾ ਕੇ ਸਮਝਣ ਵਾਲੇ ਨੇ ਥਿੰਕਰ ਸਾਡੇ ਉਸ ਖਿੱਤੇ ਦੇ ਵਿੱਚ, ਸਿੱਖਾਂ ਮੁਸਲਮਾਨਾਂ 'ਚ ਖਾਸ ਕਰ। ਅਦਰਵਾਈਜ਼ ਤਾਂ ਬਿਆਨਬਾਜ਼ੀ ਹੁੰਦੀ ਹੈ, ਇੱਧਰ ਦੇਖਿਆ ਉਦਾਂ ਦਾ ਹੀ ਬਿਆਨ ਦੇ ਦਿੱਤਾ ਹੈ, ਕਿਸੇ ਨੂੰ ਕੋਈ ਬਹੁਤੀ ਤਹਿ ਤੱਕ ਜਾ ਕੇ ਗੱਲ ਕਰਨ ਦਾ ਪਤਾ ਨਹੀਂ ਹੈ। ਔਰ ਇਹ ਬੜਾ ਹੀ ਜਿਹੜਾ ਵੈਲ ਰਿਸਰਚ ਆਰਟੀਕਲ ਹੈ, ਕੋਈ ਵੀ ਅਤ ਕਥਨੀ ਨਹੀਂ ਹੈ, ਹਰ ਚੀਜ਼ ਇੱਕ ਬੈਲੈਂਸ ਹੈ। ਔਰ ਇਹ ਜਿਹੜਾ ਇਸ ਦਾ ਟਾਈਟਲ ਭੈਣ ਜੀ ਹੋਰਾਂ ਨੇ ਦਿੱਤਾ ਹੈ RSS ਨਾਜ਼ੀਜ਼ਮ ਐਂਡ ਕਸ਼ਮੀਰ। ਜੀ ਆ ਜਦੋਂ ਕਸ਼ਮੀਰ ਦੀ ਗੱਲ ਹੋ ਰਹੀ ਹੈ, ਅਸੀਂ ਸਿੰਪਟਮਸ ਦੀ ਕਿ ਹੋ ਰਿਹਾ ਉੱਥੇ ਉਹ ਹੈ, ਫੌਜ ਇਹ ਕਰ ਰਹੀ ਹੈ, ਪਰ ਇਹਦੀ ਜੜ ਕਿੱਥੇ ਹੈ? ਬਿਲਕੁਲ, ਜੇ ਜੜ ਉਹਦੀ RSS ਦੀਆਂ ਨੀਤੀਆਂ ਜਾਂ ਤੇ RSS ਦੀ ਜੜ ਕਿੱਥੇ ਹੈ? ਸੋ ਜਦੋਂ ਇਹ ਹੁੰਦਾ ਹੈ ਕਿ ਵੀ ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਪੁੱਛੋ, ਸੋ ਜ਼ਾਹਰ ਹੈ ਕਿ RSS ਚੋਰ ਜਿਹੜਾ ਇਹਨਾਂ ਦੀ ਮਾਂ ਤਾਂ ਨਾਜ਼ੀ ਹੈ, ਨਾਜ਼ੀਜ਼ਮ ਹੈ, ਜਿਹਦੇ ਤੋਂ ਉਹਨਾਂ ਨੇ ਨਾ ਸਿਰਫ ਇਨਸਪੀਰੇਸ਼ਨ ਲਈ, ਉਹਨਾਂ ਦੇ ਸਿੰਬਲ ਸਵਸਤਿਕਾ ਹੈ ਹੀ ਸੰਸਕ੍ਰਿਤ ਦਾ ਲਫ਼ਜ਼, ਉਹ ਇਹਨਾਂ ਦੇ ਮੰਦਰਾਂ ਦਾ ਵੀ ਹੁੰਦਾ ਹੈ, ਪਰ ਉਹ RSS ਦਾ। ਔਰ ਈਵਨ ਇਹਨਾਂ ਦੇ ਹੈੱਡਕੁਆਟਰ ਨਾਗਪੁਰ ਦੇ ਵਿੱਚ ਬਰਾਬਰ ਇਹਨਾਂ ਨੇ ਜਿਹੜਾ ਇਸ ਕਿਸਮ ਦਾ ਜਿਹੜਾ ਨਾਜ਼ੀਆਂ ਦਾ ਸਿੰਬੋਲਿਜ਼ਮ ਅੱਜ ਵੀ ਰੱਖਿਆ ਹੋਇਆ ਹੈ ਉਹਨੂੰ। ਔਰ ਉਹ ਕਦੇ ਵੀ ਇਹਨਾਂ ਨੇ, ਔਰ ਗੋਲਵਲਕਰ ਦੀ ਬੰਚ ਆਫ ਥਾਟਸ ਔਰ ਦੂਸਰੀਆਂ ਤੁਸੀਂ ਲਿਖਤਾਂ ਦੇਖੋ, ਉਹਨਾਂ ਨੇ ਐਡਮਾਇਰ ਕੀਤਾ ਹੈ ਹਮੇਸ਼ਾ ਹੀ ਨਾਜ਼ੀਆਂ ਨੂੰ, ਕਿਹਾ ਕਿ ਜੀ ਜੋ ਸੋਲੂਸ਼ਨ ਅਕਲੀਅਤਾਂ ਦਾ ਨਾਜ਼ੀਆਂ ਨੇ ਕੱਢਿਆ, ਭਾਰਤ ਦੇ ਵਿੱਚ ਵੀ ਉਹੀ ਸੋਲੂਸ਼ਨ ਹੈ। ਸੋ ਆਰਟੀਕਲ ਇਹ ਲੰਬਾ ਹੈ, ਮੈਂ ਥੋੜਾ ਬਹੁਤ ਹੋ ਸਕਦਾ ਇਹਨੂੰ ਮੈਂ ਵਿੱਚੋਂ ਨਾ ਵੀ ਪੜ੍ਹਾਂ, ਲੇਕਿਨ ਇੱਕ ਵਰਥ ਡਿਸਕਸਿੰਗ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵਾਈਲ RSS ਹੈਡ honcho Modi was bulldozing his way through in occupied Kashmir and Ajit Doval was trying to do a photo shoot with goats, occupied Kashmir was burning with 7th consecutive day of curfew and deployment of Indian forces now touching closer to a million mark। ਕਿਉਂਕਿ ਇਹ ਆਰਟੀਕਲ ਉਦੋਂ ਹੀ ਲਿਖਿਆ ਗਿਆ ਜਦੋਂ ਕਿ ਅਜੇ ਅਜੀਤ ਡੋਵਲ ਉੱਥੇ ਹੀ ਸੀ, ਔਰ ਉਹਦੀਆਂ ਫੋਟੋਆਂ ਬੱਕਰੀਆਂ ਦੇ ਨਾਲ ਔਰ ਸ਼ਟਰ ਬੰਦ ਨੇ 2-4 ਨਾਲ ਕਿ ਬਿਰਿਆਨੀ ਖਾ ਰਿਹਾ, ਔਰ ਦੂਜੇ ਔਰ ਮੋਦੀ ਜਿਹੜਾ RSS ਦਾ ਆਗੂ, ਉਹ ਜਿਹੜਾ ਉਹ ਆਕੂਪਾਈਡ ਕਸ਼ਮੀਰ ਨੂੰ ਉਹਨੇ ਕਿਵੇਂ ਬੁਲਡੋਜ਼ ਕੀਤਾ। Modi's gamble can go in any direction. It can immensely benefit India and BJP while deflecting attention away from economic slowdown and lack of jobs. It can also become a revenge of humiliation suffered by Indian Air Force vis-a-vis Pakistan Air Force after Balakot tree strike. In the long run, this trend could set a new precedence where India could resort to abrogation of Indus Water Treaty and may humiliate Pakistan with further demands on Azad Kashmir. This can also help India in creating an internal front within Pakistan. ਸੋ ਜ਼ਾਹਰ ਹੈ ਤੁਹਾਡੀ ਦੂਰਦਰਸ਼ਤਾ ਇਹੀ ਹੁੰਦੀ ਹੈ ਕਿ ਤੁਸੀਂ ਹਟ ਕੇ ਦੇਖੋ ਕਿ ਇਹਦੇ ਕੀ ਇਫੈਕਟ ਹੋਣਗੇ। ਸੋ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਭਾਰਤ ਦਾ ਫਾਇਦਾ ਵੀ ਕਰ ਸਕਦਾ BJP ਦਾ, ਜਿਹੜਾ ਆਲਰੇਡੀ ਜਿਵੇਂ ਅਸੀਂ ਡਿਸਕਸ ਕੀਤਾ ਵੀ ਉਹਨਾਂ ਦੀ ਆਰਥਿਕ ਮੰਦਹਾਲੀ
ਉਸ ਤੋਂ ਧਿਆਨ ਹਟ ਸਕਦਾ ਹੈ। ਔਰ ਇਹ ਜਿਹੜਾ ਉਹਨਾਂ ਨੇ ਇੱਕ ਕਾਈਂਡ ਆਫ ਰਿਵੈਂਜ ਵੀ ਜਿਹੜਾ ਕਿ ਬਾਲਾਕੋਟ 'ਚ ਦਰਖਤ ਨੂੰ ਜਿਹੜਾ ਹੈ ਉਹ ਕੁਝ ਦਰਖਤਾਂ ਨੂੰ ਜ਼ਖਮੀ ਕਰਕੇ ਔਰ ਉਹਨਾਂ ਦੇ ਪਾਇਲਟ ਦੀ ਗ੍ਰਿਫਤਾਰੀ ਔਰ ਇੰਡੀਅਨ 에ਅਰ ਫੋਰਸ ਦੀ ਹਿਊਮਿਲੇਸ਼ਨ ਉਹਦਾ ਵੀ ਹੈ। ਔਰ ਇਹ ਜਿਹੜਾ ਹੈ ਇਹ ਸਾਰੇ ਦੇ ਨਾਲ ਇਹ ਇੱਕ ਪ੍ਰੈਸੀਡੈਂਟ ਵੀ ਬਣ ਸਕਦਾ ਹੈ ਕਿ ਵੀ ਜੇ ਅਸੀਂ ਇਹ ਕਸ਼ਮੀਰ ਦਾ ਉਡਾ ਦਿੱਤਾ ਤਾਂ ਕੀ ਕਰ ਲਿਆ। ਕੱਲ ਨੂੰ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ 1960 ਦੇ ਵਿੱਚ ਭਾਰਤ ਪਾਕਿਸਤਾਨ 'ਚ ਪਾਣੀਆਂ ਦੇ ਮੁੱਦੇ ਤੇ ਔਰ ਦੂਸਰਾ ਸੈਗਮੈਂਟ ਅਸੀਂ ਪਾਣੀਆਂ ਦਾ ਡਿਸਕਸ ਕਰਾਂਗੇ ਕਿ ਕਿਵੇਂ ਜਿਹੜਾ ਅੱਜ ਪੰਜਾਬ ਭਾਰਤੀ ਕਬਜ਼ੇ ਵਾਲਾ ਵੀ ਔਰ ਹੁਣ ਜਿਵੇਂ ਇਹਨਾਂ ਨੇ ਪਾਕਿਸਤਾਨ ਨੂੰ ਬਿਨਾਂ ਵਾਰਨਿੰਗ ਦਿੱਤੇ ਆ ਜਿਹੜਾ ਕਿ ਇੰਡਸ ਵਾਟਰ ਟ੍ਰੀਟੀ ਦਾ ਹਿੱਸਾ ਹੈ ਪਾਣੀ ਛੱਡਣ ਤੋਂ ਪਹਿਲਾਂ ਉਹਨਾਂ ਨੇ ਫਲੱਡ ਗੇਟ ਖੋਲੇ ਔਰ ਪਾਕਿਸਤਾਨ ਦੇ ਇਲਾਕੇ ਮੁਲਤਾਨ ਔਰ ਇਧਰ ਤੱਕ ਕਈ ਥਾਈਂ ਫਲੱਡ ਆਏ ਹੋਏ ਨੇ। ਸੋ ਇਹ ਕਿਵੇਂ ਵਾਟਰ ਨੂੰ ਐਜ਼ ਅ ਵੈਪਨ ਯੂਜ਼ ਕੀਤਾ। ਪਰ ਇਹ ਬਿਲਕੁਲ ਠੀਕ ਹੈ ਕਿ ਨੈਕਸਟ ਸਟੈਪ ਜਿਹੜਾ ਉਹ ਇੰਡਸ ਵਾਟਰ ਟ੍ਰੀਟੀ ਦੀ ਜਿਹੜੀ ਐਬਰੋਗੇਸ਼ਨ ਵੀ ਹੋ ਸਕਦਾ ਹੈ ਔਰ ਆਜ਼ਾਦ ਕਸ਼ਮੀਰ ਦੇ ਆਲਰੇਡੀ ਇਹਨਾਂ ਦੀ ਲਿਖਤ ਤੋਂ ਬਾਅਦ ਹੀ ਜਿਹੜਾ ਅਮਿਤ ਸ਼ਾਹ ਨੇ ਕਿਹਾ ਕਿ ਜੀ ਅਸੀਂ ਔਰ ਉਹਨੇ ਰਾਜਨਾਥ ਸਿੰਘ ਨੇ ਵੀ ਉਹਨੇ ਕਿਹਾ ਜੀ ਅਸੀਂ ਜਿਹੜਾ ਗੱਲਬਾਤ ਪਾਕਿਸਤਾਨ ਨਾਲ ਉਦੋਂ ਕਰਾਂਗੇ ਜਦੋਂ ਦਹਿਸ਼ਤਗਰਦੀ ਤੋਂ ਹਟੇਗਾ ਪਰ ਗੱਲਬਾਤ ਪਾਕਿਸਤਾਨ ਆਕੂਪਾਈਡ ਕਸ਼ਮੀਰ ਤੇ ਹੋਏਗੀ। POKO ਕਹਿੰਦੇ ਨੇ ਆਜ਼ਾਦ ਕਸ਼ਮੀਰ ਜਿਹਦਾ ਮਤਲਬ ਹੈ। ਸੋ ਜ਼ਾਹਰ ਹੈ ਆਲਰੇਡੀ ਉਹਨਾਂ ਦਾ ਐਂਬੀਸ਼ਨ ਜਿਹੜਾ ਉਹ ਸਿਖਰਾਂ ਨੂੰ ਛੋਹ ਰਿਹਾ ਔਰ ਇਹ ਜਿਹੜਾ ਵਿਦਨ ਵੀ ਜਿਹੜਾ ਉਹਨਾਂ ਦੀ ਪੋਲਿਟਿਕਸ ਪਾਕਿਸਤਾਨ ਦੇ ਖਿਲਾਫ ਨਫ਼ਰਤ ਜਿਹੜੀ ਪੁਲਵਾਮਾ ਦੀ ਆੜ ਜਿਹਦੇ 'ਚ ਉਹਨਾਂ ਨੇ ਪਿਛਲੀਆਂ ਚੋਣਾਂ ਕੱਢੀਆਂ ਇੰਟਰਨਲ ਫਰੰਟ ਉਹਦੇ ਅਗੇਂਸਟ ਆ ਗਿਆ। ਬਿਫੋਰ ਲੁਕਿੰਗ ਐਟ what are the response options for Pakistan, let us see the rising fascism in India and how RSS has manipulated majoritarianism to erect the bogey of Hindutva. There are stark commonalities between Hitler's Nazis and Modi's Sanghis. ਕਿ ਵੀ ਇਸ ਤੋਂ ਅੱਗੇ ਜਾਣ ਤੋਂ ਪਹਿਲਾਂ ਕਿ ਪਾਕਿਸਤਾਨ ਕੀ ਕਰੇਗਾ ਇਹਦਾ ਰਿਸਪੌਂਸ ਦੇ ਤੌਰ ਤੇ ਭਾਰਤ ਦੇ ਵਿੱਚ ਜਿਹੜਾ ਫਾਸ਼ੀਵਾਦ ਹੈ ਉਸ ਦਾ ਚੜ੍ਹਾਅ ਔਰ ਕਿਵੇਂ ਅੱਜ ਵੱਡ ਗਿਣਤੀ ਮੈਜੋਰਿਟੀ ਹਿੰਦੂਆਂ ਦੀ ਜਿਹੜੀ ਹੈ ਉਸ ਲੌਬੀ ਉਸ ਨੂੰ ਖੜਾ ਕਰਕੇ ਉਹਦੀ ਹਮਾਇਤ ਨੂੰ ਕਿਵੇਂ RSS ਜਿਹੜਾ ਇਹ ਫਾਸ਼ੀਵਾਦ ਨੂੰ ਖੜਾ ਕਰ ਰਿਹਾ। ਉਹਨਾਂ ਨੇ ਕਿਹਾ ਕਿ ਵੀ ਇਹ ਹਿਟਲਰ ਦੇ ਨਾਜ਼ੀਆਂ 'ਚ ਔਰ RSS ਦੇ ਮੋਦੀ ਦੇ ਸੰਗੀਆਂ 'ਚ ਬੜੀਆਂ ਜ਼ਬਰਦਸਤ ਜਿਹੜੀਆਂ ਨੇ ਸਮਾਨਤਾਵਾਂ ਨੇ ਸਿਮਿਲੈਰਿਟੀਜ਼ ਨੇ। ਫਿਰ ਉਹਨਾਂ ਨੇ ਜਰਮਨ ਵਰਕਰਸ ਪਾਰਟੀ ਦੇ ਫਾਊਂਡਰਸ ਨੂੰ ਕੋਟ ਕਰਦਿਆਂ ਕਿਹਾ ਕਿ ਜਿਨ੍ਹਾਂ 'ਚੋਂ NSDAP ਨੈਸ਼ਨਲ ਸੋਸ਼ਲਿਸਟ ਡਿਊਸ਼ ਐਲਬੀਅਟ ਪਾਰਟੀ ਜਾਂ ਜਿਹਨੂੰ ਨਾਜ਼ੀ ਪਾਰਟੀ ਮੈਂ ਪੜਾਂਗਾ ਕਿਉਂਕਿ ਇਹ ਉਹਨਾਂ ਦੇ ਜਰਮਨ ਨੇਮ ਨੇ ਪੈਦਾ ਹੋਈ ਉਹਨੂੰ ਵਾਸ ਅ ਕੀ ਇਨਫਲੂਐਂਸਰ ਆਫ ਹਿਟਲਰ ਆਲਦੋ ਐਕਟਾਰਟ ਇਜ਼ ਨਾਟ ਸੋ ਮਚ ਡਿਸਕਸਡ ਇਨ ਪਾਕਿਸਤਾਨ ਹੀ ਹੈਜ਼ ਸਿਮਿਲੈਰਿਟੀਜ਼ ਟੂ ਗੋਲਵਲਕਰ and Savarkar, the founders of RSS, so ਅਸੀਂ already ਉਹਦਾ ਜ਼ਿਕਰ ਕੀਤਾ ਹੈ। Without going into details of how Hitler consolidated his power and what happened to Europe between 1939 and the fall of Third Reich, summary of some of ideological moorings and actions of Nazi parties given in succeeding paras to highlight how Nazis took the entire German nation for a ride. Each action of Nazis in Germany has also been annotated with examples of what RSS goons are doing in India. ਵੀ ਕਿਵੇਂ 1930 ਚ ਹਿਟਲਰ ਜਿਹੜਾ ਉਹਨਾਂ ਤੋਂ ਪ੍ਰਭਾਵਿਤ ਹੋਇਆ ਆਈਡੀਓਲੋਜੀ ਤੋਂ ਉਹਨੇ ਯੂਜ਼ ਕੀਤੇ ਸਟੈਪ ਔਰ ਕਿਵੇਂ RSS ਜਿਹੜਾ ਹੈ ਉਸ ਨੇ ਸਿਮਿਲਰਲੀ ਉਹਨਾਂ ਦੇ ਪੂਰਨਿਆਂ ਤੇ ਚੱਲਦਿਆਂ ਕੀ ਕੀਤਾ। ਨਾਜ਼ੀ ਪਾਰਟੀ promulgated laws of Nuremberg in 1930s which reduced Jews, hippies and some other communities as second class citizens because of Nazi definition of impure blood. Jews were ostracized in businesses and civil services and common Germans kept quiet as lost jobs and businesses in targeted communities benefited them. Police was posted outside shops to prevent people from buying stuff as economic ostracizing. Something similar is happening in India where Muslim businesses, especially beef market, has been systematically targeted in the name of Gau Raksha. ਹੁਣ ਨਾਜ਼ੀਆਂ ਨੇ ਜਿਹੜਾ ਜਦੋਂ ਤੁਸੀਂ ਇਕਨੋਮਿਕਲੀ ਹਿੱਟ ਕਰਨਾ ਪਹਿਲਾਂ ਤਾਂ ਤੁਸੀਂ ਉਹਨਾਂ ਨੂੰ ਜਿਵੇਂ 8 ਸਟੇਜਸ ਆਫ ਜੈਨੋਸਾਈਡ ਹੈ ਜਿਹਨੂੰ ਅਸੀਂ ਅਕਸਰ ਡਿਸਕਸ ਕਰਦੇ ਹਾਂ ਕਿ ਵੀ ਕਿਵੇਂ ਤੁਸੀਂ ਉਹਨਾਂ ਨੂੰ ਕਲਾਸੀਫਾਈ ਕਰਦੇ ਹੋ ਫਿਰ ਟਾਰਗੇਟ ਕਰਦੇ ਹੋ ਟੇਂਟ ਕਰਦੇ ਹੋ ਫਿਰ ਵਿਜੀਲੈਂਟੇ ਤਿਆਰ ਕਰਦੇ ਹੋ ਫਿਰ ਤੁਸੀਂ ਉਹਨਾਂ ਨੂੰ ਟਾਰਗੇਟ ਕਰਦੇ ਹੋ ਫਿਰ ਡਿਨਾਇਲ ਚ ਹੁੰਦੇ ਹੋ। ਸੋ ਇਸ ਕਿਸਮ ਦੇ ਸਟੈਪ ਨੇ। ਸੋ ਜ਼ਾਹਰ ਹੈ ਕਿ ਇੱਕ ਜਰਮਨ ਦੇ ਵਿੱਚ ਜਿਹੜਾ ਨਾਜ਼ੀਆਂ ਨੇ ਪਹਿਲਾਂ ਇੱਕ ਦਿਨ ਉਹਨਾਂ ਨੇ ਰੱਖਿਆ ਹੁੰਦਾ ਸੀ ਉਹਨੂੰ ਕ੍ਰਿਸਟਲ ਨੌਚ ਕਹਿੰਦੇ ਸੀ ਉਹਨਾਂ ਦੀ ਆਪਣੀ ਲੈਂਗੁਏਜ
ਕਿ ਜਿੰਨੀਆਂ ਯਹੂਦੀਆਂ ਦੀਆਂ ਦੁਕਾਨਾਂ ਦੂਜੀਆਂ ਤੀਜੀਆਂ ਉਹਨਾਂ ਦੇ ਸ਼ੀਸ਼ੇ ਤੋੜ ਦਿਓ, ਉਹਨਾਂ ਨੂੰ ਲੁੱਟ ਲਓ, ਕਿਤਾਬਾਂ ਬਾਹਰ ਸਾੜ ਦਿਓ, ਉਹਨਾਂ ਦਾ ਜੋ ਵੀ ਹੈ ਸਮਾਨ ਸਮੂਨ ਕੱਢ ਲਓ। ਉਹ ਇੱਕ ਫੀਅਰ ਪੈਦਾ ਕਰਨ ਲਈ ਸੀ। ਔਰ ਹੌਲੀ 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 ਔਰ ਇੰਪਿਓਰ ਬਲੱਡ, ਜਿਵੇਂ ਹੁਣ ਇਹ ਕਿਹਾ ਜਾ ਰਿਹਾ ਕਿ ਆਰੀਅਨ ਧਰਤੀ ਹੈ, ਬਾਹਰੋਂ ਆਏ ਮਲੇਛ ਨੇ, ਹਿੰਦੂਤਵਾ ਸਾਡਾ ਗੌਰਵ ਔਰ ਫਲਾਣਾ, ਇਸੇ ਤਰ੍ਹਾਂ ਨਾਜ਼ੀਆਂ ਨੇ ਬਣਾਇਆ ਸੀ ਕਿ ਜੋ ਵੀ ਸਾਡੀਆਂ ਅੱਜ ਇਲਜ਼ ਨੇ, ਕਮਜ਼ੋਰੀਆਂ ਨੇ, ਸਾਡਾ ਆਰਥਿਕ ਮੰਦਹਾਲੀ, ਇਹਦੇ ਲਈ ਯਹੂਦੀ ਜ਼ਿੰਮੇਵਾਰ ਨੇ ਕਿ ਇਹ ਲੁੱਟਣ ਵਾਲੇ ਨੇ, ਬਲੱਡ ਸਕਰ ਨੇ। ਔਰ ਇਸੇ ਤਰ੍ਹਾਂ ਜਿਵੇਂ ਹਿੱਪੀਜ਼ ਜਿਹਨਾਂ ਨੂੰ ਉਹਨਾਂ ਨੇ ਕਿਹਾ ਜਿਪਸੀ, ਜਿਹੜੇ ਟਰਾਈਬ ਸਾਊਥ ਏਸ਼ੀਅਨ ਮੂਲ ਦੇ ਨੇ, ਜਿਹੜੇ ਵਿਚਾਰੇ ਗਰੀਬ, ਕੋਈ ਗੱਡਿਆਂ ਗੁੱਡਿਆਂ ਤੇ ਇੱਧਰ ਉੱਧਰ ਜਾਣ ਵਾਲੇ, ਉਹਨਾਂ ਨੂੰ ਵੀ। ਔਰ ਹੌਲੀ 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 ਫਿਰ ਇਸ ਦਾਇਰਾਕਾਰ 'ਚ ਇਕੱਲੇ ਉਹ ਨਹੀਂ ਰਹਿ ਗਏ, ਫਿਰ ਜਿਹੜੇ ਪੋਲੀਟੀਕਲੀ ਤੁਹਾਡੇ ਨਾਲ ਐਗਰੀ ਨਹੀਂ ਸੀ, ਉਹ ਸਿਵਲ ਲਿਬਰਟੇਰੀਅਨ ਹੋਣ, ਕਮਿਊਨਿਸਟ ਹੋਣ, ਈਵਨ ਕੈਥੋਲਿਕ ਹੋਣ, ਉਹ ਸਾਰੇ ਹੀ ਵਾਰੀ-ਵਾਰੀ, ਜਿਵੇਂ ਭਾਰਤ ਦੇ ਵਿੱਚ ਅੱਜ ਇਹਨਾਂ ਦੀ ਮਾਰ ਹੇਠ ਸਿਰਫ ਮੁਸਲਮਾਨ ਜਾਂ ਸਿੱਖ ਜਾਂ ਈਸਾਈ ਨਹੀਂ ਨੇ, ਕਿਵੇਂ ਜਰਨਲਿਸਟ ਜਿਹੜੇ ਖੁੱਲੇ ਤੌਰ ਤੇ ਗੱਲ ਕਰਦੇ ਨੇ, ਰੈਸ਼ਨਲਿਸਟ, ਲੈਫਟਿਸਟ, ਪ੍ਰੋਗਰੈਸਿਵ ਮਾਈਂਡਡ, ਔਰ ਈਵਨ ਬੰਬੇ ਫਿਲਮ ਇੰਡਸਟਰੀ ਦੇ ਵਿੱਚ ਉਹ ਮੁਸਲਮਾਨ ਜਿਹੜੇ ਬਿਲਕੁਲ ਇਹਨਾਂ ਦੇ ਹੀ ਰੋਲ ਜਾਂ ਜਿਨ੍ਹਾਂ ਦੇ ਘਰਾਂ ਜਿਨ੍ਹਾਂ ਦੀਆਂ ਕੁੜੀਆਂ ਬੈਠੀਆਂ ਹੋਈਆਂ ਔਰ ਉਹ ਬਿਲਕੁਲ ਟਿੱਕੇ ਲਾ ਕੇ ਪੂਜਾ ਵੀ ਕਰਦੇ ਨੇ, ਯਕੀਨੀ ਵੀ ਬਣਾਉਂਦੇ ਨੇ ਕਿ ਪੂਜਾ ਦੀਆਂ ਫੋਟੋਆਂ ਬਾਹਰ ਆਣ, ਪਰ ਉਹਨਾਂ ਨੂੰ ਵੀ ਇਹਨਾਂ ਨੇ ਮਾਫ ਨਹੀਂ ਕੀਤਾ, ਉਹਨਾਂ ਨੂੰ ਵੀ ਟਾਰਗੇਟ ਕੀਤਾ ਹੁੰਦਾ। ਫਿਰ ਉਹਨਾਂ ਨੇ ਸਟੈਪ ਦਿੱਤੇ ਨੇ ਕਿ ਕਿਵੇਂ ਜੇ ਉਹ ਨਾਜ਼ੀਆਂ ਨੇ ਕੀਤਾ, ਆਰਐਸਐਸ ਕਿਵੇਂ ਉਸੇ ਰਸਤੇ ਤੇ ਹੈ। Anti-Semitic writing became common and German women were told to avoid relationship with Jewish men. Similar discrimination is taking place against Muslims in the name of love jihad, Kar Wapsi and Beti Bachao. Swastika is a common symbol of Nazis and Hindutva flag wearers. Goebbels used mass communication to spread the Nazi ideology and terrorize Germans and neighboring nations. RSS is doing it through mainstream media and social media. Recent censoring of NDTV for showing glimpses of reality in occupied Kashmir is a case in point. Systematic assassination of dissenting and liberal voices and trolling by Sanghis also has echoes of what happened to German liberals and Democrats. Gauri Lankesh, the Bolkar, M.M. Kalburji were assassinated by death squads of Abhinav Bharat and Sanatan Sansthan offshoots of RSS, whereas the alleged killers and RSS activists like Sadhvi Pragya Thakur are sitting in Indian Lok Sabha. ਬਿਲਕੁਲ ਉਹਨਾਂ ਨੇ ਐਗਜ਼ਾਮਪਲਸ ਦਿੱਤੀਆਂ ਕਿ ਕਿਵੇਂ ਇੱਕ ਪਾਸੇ ਜਿਵੇਂ ਜਰਮਨਾਂ ਨੇ ਇੰਪਿਓਰ ਬਲੱਡ ਔਰ ਇਹ ਹਦਾਇਤ ਸੀ ਕਿ ਕੋਈ ਨੌਨ ਜਰਮਨ ਜਿਹੜਾ ਉਹਦੇ ਨਾਲ ਵਿਆਹ ਨਾ ਕਰੋ, ਜੂ ਨਾਲ ਜਾਂ ਦੂਜੇ ਨਾਲ, ਇਵੇਂ ਹੀ ਉਹਨਾਂ ਨੇ ਲਵ ਜਿਹਾਦ, ਗਊ ਰਕਸ਼ਕ ਔਰ ਫਲਾਣੇ ਟਿਮਕੇ ਦੇ ਥੱਲੇ ਘਰ ਵਾਪਸੀ ਔਰ ਬੇਟੀ ਬਚਾਓ, ਔਰ ਕਿਵੇਂ ਜਿਵੇਂ ਉਹਨਾਂ ਦਾ ਗੋਇਬਲ ਜਿਹਦਾ ਗੋਬਲਿਨ ਲਾਈਜ਼ ਦੀ ਗੱਲ ਹੁੰਦੀ ਹੈ, ਇਹਨਾਂ ਨੇ ਆਪਣੇ ਮੀਡੀਆ ਤੇ ਕੰਟਰੋਲ ਕੀਤਾ ਹੈ। ਕਿਵੇਂ ਜਿਹੜੇ ਡਾਇਸੈਂਟਿੰਗ ਨੇ ਉਹਨਾਂ ਦੇ ਨਾਲ ਕੁਲਬੁਰਜੀ ਹੋਏ, ਗੌਰੀ ਲੰਕੇਸ਼ ਹੋਏ ਜਾਂ ਦਬੋਲਕਰ ਹੋਏ, ਉਹਨਾਂ ਸਾਰਿਆਂ ਦੀ ਕਿਵੇਂ ਉਹਨਾਂ ਨੂੰ ਮਾਰਿਆ ਗਿਆ। ਔਰ ਇਹਨਾਂ ਦੇ ਜਿਹੜੀਆਂ ਆਫਸ਼ੂਟਸ ਨੇ ਆਰਐਸਐਸ ਦੀਆਂ, ਅਭਿਨਵ ਭਾਰਤ ਜਾਂ ਸਨਾਤਨ ਸੰਸਥਾ, ਇਹ ਸਾਰੀਆਂ ਇਸ ਦੇ ਲਈ ਜ਼ਿੰਮੇਵਾਰ ਹੈ। RSS is saffronizing science and history and developing an absurd sense of superiority, whereas the reality is that India was ruled by foreign powers for almost 2000 years. From verbal abuse and trolling of opponents and liberals to physical assault, India has become a Lynchistan. It is likely that this hate train will morph into a culture of mass killings and pogroms like Gujarat massacre under Narendra Modi. Like Nazis, intoxication of power has blinded the RSS goons ruling the Rajpath, and their car sevaks are marauding innocent people in the towns and villages across India. Hitler's concentration camps program started after annexation of Poland, and reportedly millions of Jews perished without the world even condemning it. Modi's RSS is doing to repeat this phenomena. Is Modi's RSS going to repeat this phenomena in 21st century? Question mark. ਹੁਣ ਜ਼ਾਹਰ ਹੈ ਕਿ ਵੀ ਕਿਵੇਂ ਜਿਵੇਂ ਨਾਜ਼ੀਆਂ ਦੇ ਜਿਹੜੇ ਸਾਰੇ ਕਰਿੰਦੇ ਸੀ ਉਹ ਬਿਲਕੁਲ ਜਿਹੜੇ ਨੇ ਤਾਕਤ ਦੇ ਨਸ਼ੇ ਚ ਅੰਨੇ ਮਨਾਈਆਂ ਕਰਦੇ ਸੀ, ਉਹੀ ਕੁਛ ਆਰਐਸਐਸ ਵਾਲੇ ਕਰ ਰਹੇ ਨੇ। ਕਿਵੇਂ ਉਹਨਾਂ ਨੇ ਈਵਨ ਸਾਇੰਸ ਔਰ ਹਿਸਟਰੀ ਨੂੰ ਵੀ ਪੂਰੇ ਆਪਣੇ ਟੈਕਸਟ ਬੁੱਕ ਬੋਰਡ ਬਣਾ ਕੇ ਸਕੂਲਾਂ ਦੇ ਵਿੱਚ ਉਹ ਬਦਲ ਰਹੇ ਨੇ। ਔਰ ਇਹ ਜਿਹੜਾ ਜ਼ੁਬਾਨੀ ਕਲਾਮੀ ਅਬਿਊਜ਼ ਤਾਂ ਹੈ ਹੀ ਹੈ, ਔਰ ਹਰ ਚੀਜ਼ ਦੇ ਲਈ ਜਿਹੜਾ ਦੋਸ਼ ਹੈ ਉਹ ਹਮਲਾਵਰ ਬਾਹਰੋਂ ਆਏ
ਔਰ ਉਹਨਾਂ ਨੂੰ ਦਿੱਤਾ ਜਾ ਰਿਹਾ ਔਰ ਸੋ ਕਾਲਡ ਭਾਰਤੀ ਕਿਸੇ ਗੌਰਵ ਦੀ ਗੱਲ ਕੀਤੀ ਜਾ ਰਹੀ ਹੈ। ਬਿਲਕੁਲ ਹਿਟਲਰਸ ਰੀਇੰਟੈਗ੍ਰੇਸ਼ਨ ਆਫ ਰਾਈਨਲੈਂਡ ਐਂਡ ਇਹ ਉਹਨਾਂ ਨੇ ਫਿਰ ਹਿਸਟਰੀ ਦਿੱਤੀ ਹੈ ਵੀ ਕਿਵੇਂ ਹਿਟਲਰ ਨੇ ਆਸਟਰੀਆ ਜਾਂ ਅਪੀਸਮੈਂਟ ਮਾਰਚ 1938 ਦਾ ਔਰ ਇਹ ਸਾਰੇ ਨੂੰ ਔਰ ਉਹਨੇ ਚੈਕੋਸਲੋਵਾਕੀਆ ਔਰ ਲਿਥੁਆਨੀਆ ਇਹ ਸਾਰੇ ਜਦੋਂ ਐਨੈਕਸ ਕੀਤੇ ਔਰ ਉਦੋਂ ਤੱਕ ਵੀ ਯੂਰਪ ਚੁੱਪ ਰਿਹਾ ਜਦੋਂ ਤੱਕ ਉਹਨੇ ਫਾਈਨਲੀ ਪੋਲੈਂਡ ਐਨੈਕਸ ਨਹੀਂ ਕੀਤਾ ਫੁੱਲੀ ਔਰ ਫਿਰ ਜੋ ਉਹਨਾਂ ਦੇ ਕੰਸੈਂਟਰੇਸ਼ਨ ਕੈਂਪਾਂ 'ਚ ਹੋਇਆ ਬਾਅਦ 'ਚ ਕਿਵੇਂ ਉਹ ਅੱਜ ਦੁਨੀਆ ਦੇ ਸਾਹਮਣੇ ਹੈ ਪਰ ਬਾਕੀ ਦੁਨੀਆ ਚੁੱਪ ਕਰਕੇ ਦੇਖਦੀ ਰਹੀ। ਜੀ ਹੂ ਕੈਨ ਸਟਾਪ ਦਿਸ ਆਰਐਸਐਸ ਹੀਟ ਟ੍ਰੇਨ ਇਨ ਦਾ ਰੀਜਨ। ਹੁਣ ਸਵਾਲ ਇਹ ਹੈ ਵੀ ਇਹ ਜਿਹੜੀ ਆਰਐਸਐਸ ਦੀ ਨਫ਼ਰਤ ਦੀ ਗੱਡੀ ਹੈ ਇਹਨੂੰ ਕੌਣ ਰੋਕ ਸਕਦਾ ਹੈ। Based on their strategic and commercial interests, the West Russian Federation and almost all of the so-called OIC will do nothing and may resort to appeals and condemnations and restraint between Pakistan and India. So it falls on the shoulders of Pakistan to not only stop the madness but also roll back Nazism in India. बिल्कुल ठीक एनालिसिस है। जी 57 ਦੇਸ਼ਾਂ ਦੀ OIC को ਅਮਰੀਕਾ ਤੋਂ ਐਕਸਪੈਕਟ ਕਰੋ, ਯੂਰਪ ਤੋਂ ਕਰੋ, ਈਵਨ ਚਾਈਨਾ ਤੋਂ ਕਰੋ, ਉਹ ਸਾਰੇ ਹੀ ਆਪੋ ਆਪਣੀ ਖੇਡ ਦੇ ਵਿੱਚ ਲੱਗੇ ਹੋਏ ਨੇ। ਹਰ ਇੱਕ ਦੇ ਵਪਾਰੀਆਂ ਦੀ ਆਪਣੀ ਖੇਡ ਹੈ। ਉਹਨਾਂ ਨੇ ਕਿਹਾ ਵੀ ਅਲਟੀਮੇਟਲੀ ਪਾਕਿਸਤਾਨ ਦੇ ਸਿਰ ਤੇ ਹੀ ਆ ਕੇ ਪੈਂਦਾ ਹੈ ਵੀ ਉਹਨੇ ਇਹ ਲੜਾਈ ਕਿਵੇਂ ਲੜਨੀ ਹੈ। Coming to opportunities for Pakistan, Muslims of occupied Kashmir may have for the first time found a common ground for all, including moderates, pro-India political supporters, anti-India political supporters, and liberation fighters. The sentiment analysis of the educated Kashmiris and statement by pro-India leaders like Mufti, Mehbooba Mufti, suggests that majority of Kashmiris have rejected Indian move, especially after the way they were treated and cut off from the rest of the world. ਕਿ ਵੀ ਇਹ ਇੱਕ ਦਾ ਫਾਇਦਾ ਹੈ ਕਿ ਹੁਣ ਸਾਰੇ ਹੀ ਜਿਹੜੇ ਕਸ਼ਮੀਰੀ ਨੇ ਉਹ ਕਦੇ ਜਿਹੜੇ ਪ੍ਰੋ ਇੰਡੀਆ ਸੀ ਐਂਟੀ ਪਾਕਿਸਤਾਨ ਸਭ ਇੱਕੋ ਤੇ ਹੀ ਆ ਗਏ ਨੇ ਕਿ ਵੀ ਇਹ ਹੁਣ ਇੰਡੀਆ ਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੈ। ਐਜ਼ ਸਟੇਟਡ ਬਾਈ ਵਨ ਆਫ ਦਾ ਲੀਡਿੰਗ ਇੰਡੀਅਨ ਓਪੀਨੀਅਨ ਮੇਕਰਸ ਪ੍ਰਤਾਪ ਭਾਨੂ ਮਹਿਤਾ ਇਨ ਇੰਡੀਅਨ ਐਕਸਪ੍ਰੈਸ, ਇੰਡੀਅਨ ਡੈਮੋਕ੍ਰੇਸੀ ਇਜ਼ ਫੇਲਿੰਗ, it is descending into majoritarianism, the brute power of the vote. It will no longer have the safety valves and that allowed inclusion. The feckless abdication of the opposition will only deepen the sense of alienation. There are no political avenues for protest left. No constitutional protections are granted. Parliament in a notice board, not a debate. Parliament is a notice board, not a debating forum. ਇਹ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਦਾ ਬੜਾ ਅੱਛਾ ਕਾਲਮਨਿਸਟ ਹੈ ਪ੍ਰਤਾਪ ਭਾਨੂ ਮਹਿਤਾ, ਉਹਨੂੰ ਕੋਟ ਕੀਤਾ ਹੈ ਕਿ ਭਾਰਤ 'ਚ ਜਮਹੂਰੀਅਤ ਫੇਲ ਹੋ ਗਈ ਹੈ। ਇਹ ਹੁਣ ਬਹੁ ਗਿਣਤੀ ਦਾ ਰਾਜ ਹੈ, ਇੱਕ ਬਰੂਟ ਪਾਵਰ ਵੋਟ ਦੀ, ਔਰ ਪਾਰਲੀਮੈਂਟ ਜਿਹੜੀ ਹੈ ਉਹ ਹੁਣ ਇੱਕ ਨੋਟਿਸ ਬੋਰਡ ਹੈ, ਉੱਥੇ ਕੋਈ ਮਸਲੇ ਡਿਸਕਸ ਨਹੀਂ ਹੁੰਦੇ, ਉਹਦੇ ਤੇ ਚਿਪਕਾਇਆ ਜਾਂਦਾ। ਜਿਵੇਂ ਇਹਨਾਂ ਨੇ 5 ਅਗਸਤ ਨੂੰ ਰਾਜ ਸਭਾ ਦੇ ਵਿੱਚ ਕਾਗਜ਼ ਹੱਥ ਫੜ ਕੇ ਆਇਆ ਅਮਿਤ ਸ਼ਾਹ ਔਰ ਉਹ ਸਾਰਾ ਜਿਹੜਾ 72 ਸਾਲ ਦਾ ਐਦ ਸੀ ਕਨਸਟੀਟਿਊਸ਼ਨ ਰਾਹੀਂ ਉਹਨੂੰ ਖਤਮ ਕਰ ਦਿੱਤਾ ਹੈ। While RSS goons may be celebrating this paper transaction and believing that Modi has become the Lord Vishnu, history of past 40 years tells a different story. It took 9 years for Pakistan to get Afghanistan liberated from Soviet occupation. Despite US and 40 countries including India using military power and coercive strategy in Afghanistan, finally Pakistan's pivotal and central position has been accepted by international community. Indian coercion and paper transaction of occupied Kashmir may not last longer. With peace returning to Afghanistan, Pakistan could put all her energies in liberation of occupied Kashmir and things could turn upside down for Modi. ਇਹ ਉਹਨਾਂ ਨੂੰ ਦੂਸਰੀ ਸਾਈਡ ਦਿੱਤੀ ਹੈ। ਉਹਨਾਂ ਨੇ ਫੁੱਲ ਸਕੇਲ ਵਾਰ ਦੀ ਗੱਲ ਨਹੀਂ ਕੀਤੀ, ਉਹ ਸਮਝਦੇ ਨੇ ਵੀ ਪ੍ਰੌਕਸੀ ਵਾਰ ਹੋਏਗੀ। ਅਫਗਾਨਿਸਤਾਨ ਨੂੰ ਐਜ਼ ਏ ਐਗਜ਼ਾਮਪਲ ਇਸਤੇਮਾਲ ਕੀਤਾ ਕਿ ਇਵੈਂਚੁਅਲੀ ਭਾਵੇਂ ਜਿਹੜੇ ਨੇ 40 ਦੇਸ਼ ਸੋਵੀਅਤ ਯੂਨੀਅਨ ਔਰ ਸਾਰੇ ਸਮੇਤ ਇੰਡੀਆ ਉਧਰ ਖੜੇ ਸੀ, ਲੇਕਿਨ ਇਵੈਂਚੁਅਲੀ ਅਫਗਾਨਿਸਤਾਨ ਜਿਹੜਾ ਹੈ ਉਹ ਫ੍ਰੀ ਹੋਇਆ ਸੋਵੀਅਤ ਤੋਂ ਵੀ ਹੁਣ ਵੀ ਉਹਨਾਂ ਨੇ, ਔਰ ਉਹਨਾਂ ਨੇ ਕਿਹਾ ਵੀ ਜਦੋਂ ਉਧਰੋਂ ਵਿਹਲੇ ਹੋ ਗਏ ਫਿਰ ਪਾਕਿਸਤਾਨ ਜਿਹੜਾ ਹੈ ਇੱਧਰ ਪੂਰਾ ਧਿਆਨ ਕੇਂਦਰਿਤ ਕਰ ਸਕਦਾ ਹੈ। ਇਹ ਭਾਵੇਂ ਉਹਨੂੰ ਲਾਰਡ ਵਿਸ਼ਨੂੰ ਦਾ ਅਵਤਾਰ ਬਣਾਈ ਜਾਣ। ਅਖੀਰਲਾ ਪੈਰਾਗ੍ਰਾਫ ਜਿਹਦੇ 'ਚ ਉਹਨਾਂ ਨੇ ਖਾਸ ਤੌਰ ਤੇ ਸੋਲੂਸ਼ਨ ਦਿੱਤਾ ਹੈ ਜਿਹਦੇ ਨਾਲ ਮੈਂ ਸਹਿਮਤ ਨਹੀਂ ਹੈ, ਪਰ ਕਿਉਂਕਿ ਮੈਂ ਜਸਟਿਸ ਵੀ ਕਰਨਾ ਚਾਹੁੰਦਾ ਹਾਂ ਔਰ ਕਈ ਵਾਰ ਜਦੋਂ ਕੋਈ ਵੀ ਥਿੰਕਰ ਰਾਈਟਰ ਦੂਰਗਾਮੀ ਸੋਚਦਾ ਤੁਸੀਂ ਕਦੇ ਵੀ ਵਨ ਨੈਵਰ ਨੋਜ਼ ਕਿ ਕੀ ਵਾਪਰਨਾ, ਪਰ ਉਹਨਾਂ ਨੇ ਜਿੱਥੇ ਇੱਕ ਸੋਲੂਸ਼ਨ ਉਹਨਾਂ ਨੇ ਪਾਕਿਸਤਾਨ ਦੇ ਹਵਾਲੇ ਨਾਲ ਦਿੱਤਾ ਹੈ ਕਿ ਉਹ ਇਸ ਪ੍ਰੌਕਸੀ ਵਾਰ ਰਾਹੀਂ ਆਉਣ ਵਾਲੇ ਪੀਰੀਅਡ 'ਚ ਜਿਹੜਾ ਆਕੂਪਾਈਡ ਕਸ਼ਮੀਰ ਦੇ ਲੋਕਾਂ ਨੂੰ ਫਰੀडम ਦਿਵਾ ਸਕਦਾ ਹੈ। ਦੂਜਾ ਉਹਨਾਂ ਨੇ ਕਿਹਾ ਵੀ ਫੀਲ
that there is a need for call for another Pakistan within India. It may be difficult to specify geographical extent of this zone of peace. We suggest a state comprising Western Uttar Pradesh, Indian Punjab, Khalistan and occupied Kashmir to be carved out of India for all the oppressed communities like Muslims, Dalits, Sikhs and Christians. ਜੀ उन्होंने कहा कि जी ਅਸੀਂ ਇਹ ਸੋਚਦੇ ਹਾਂ ਕਿ ਵੀ ਇੱਕ ਜਿਹੜਾ ਹੋਰ ਪਾਕਿਸਤਾਨ ਭਾਰਤ ਦੇ ਵਿੱਚ ਕ੍ਰੀਏਟ ਹੋਏ ਜਿਹਦੇ ਚ ਜਿਹੜੀ ਹੈ ਉਹਦਾ ਜੀਓਗ੍ਰਾਫੀਕਲ ਐਕਸਟੈਂਟ ਕੀ ਹੋਏਗਾ ਇਹ ਤਾਂ ਨਹੀਂ ਪਰ ਜ਼ੋਨ ਆਫ ਪੀਸ ਹੋਏ ਕਿ ਉਹਦੇ ਚ ਜਿਹੜਾ ਉਹਨਾਂ ਨੇ ਕਿਹਾ ਵੀ ਸੁਜੈਸਟਿਵ ਏਰੀਆ ਹੋ ਸਕਦੇ ਨੇ ਵੈਸਟਰਨ यूपी ਜੀ और पंजाब खालिस्तान और ਭਾਰਤੀ ਕਬਜ਼ੇ ਵਾਲਾ ਕਸ਼ਮੀਰ ਤਾਂ ਕਿ ਇੱਥੇ ਜਿਹੜੀਆਂ ਸਾਰੀਆਂ ਕਮਿਊਨਿਟੀਜ਼ ਨੇ ਮੁਸਲਮ ਦਲਿਤ ਸਿੱਖ ਔਰ ਕ੍ਰਿਸਚਨ ਉਹਨਾਂ ਤੇ ਬੇਸਡ ਇੱਕ ਸੈਕੂਲਰ ਸਟੇਟ ਹੋਏ ਮੈਂ ਸਮਝਦਾ ਵੀ ਐਜ਼ ਫਾਰ ਐਜ਼ ਸਿੱਖਾਂ ਦੀ ਗੱਲ ਹੈ ਅਸੀਂ ਤਾਂ ਸੈਕੂਲਰਿਜ਼ਮ ਦਾ ਸਵਾਦ ਦੇਖ ਲਿਆ ਜੀ ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਠੀਕ ਔਰ ਇਹਦਾ ਇੱਕ ਜਿਹੜੀ ਨੈਗੇਟਿਵਿਟੀ ਹੈ ਇਸ ਦੀ ਹੈ ਕਿ ਆਲਰੇਡੀ ਜਿਹੜੇ ਲੋਕ ਉੱਥੇ 200 ਮਿਲੀਅਨ ਮੁਸਲਮਾਨਾਂ ਨੂੰ ਦੱਬ ਰਹੇ ਨੇ ਹਿੰਦੂਤਵਾ ਦੇ ਨਾਂ ਥੱਲੇ ਜੀ ਉਹ ਉਹਨਾਂ ਦੀ ਆਬਾਦੀ ਜਾਂ ਉਹਨਾਂ ਦੀ ਗਿਣਤੀ ਨੂੰ ਦੇਖ ਕੇ ਕਹਿ ਰਹੇ ਨੇ ਕਿ ਜੀ ਅਜੇ ਤਾਂ ਅਸੀਂ ਇੱਕ ਪਾਕਿਸਤਾਨ ਦਿੱਤਾ ਹੈ ਇਹ ਵਿਦਨ ਇੱਕ ਹੋਰ ਪਾਕਿਸਤਾਨ ਬਣ ਰਿਹਾ ਜੀ ਔਰ ਕੱਲ ਨੂੰ ਇਹ ਪਾਕਿਸਤਾਨ ਜਿਹੜਾ ਮੰਗਣਗੇ ਸੋ ਮੈਂ ਸਮਝਦਾ ਵੀ ਇਸ ਵੇਲੇ ਸ਼ਾਇਦ ਲੌਂਗ ਟਰਮ ਵਨ ਨੈਵਰ ਨੋਜ਼ ਵੀ ਕੀ ਨਿਕਲ ਸਕਦਾ ਹੈ ਔਰ ਹਾਲਾਂਕਿ ਮੇਰਾ ਹਮੇਸ਼ਾ ਹੀ ਇਹ ਰਿਹਾ ਹੈ ਕਿ ਇਹ ਜਿਹੜਾ ਸਬ ਕੰਟੀਨੈਂਟ ਹੈ ਇਸ ਦੇ ਵਿੱਚ ਯੂਰਪੀਅਨ ਯੂਨੀਅਨ ਵਾਂਗ ਜਿੱਥੇ ਕਿ ਬਾਰਡਰਸ ਇਰਰੈਲੇਵੈਂਟ ਹੋ ਜਾਣ ਖੁੱਲਾ ਆਣਾ ਜਾਣਾ ਹੋਏ ਵਿਦਨ ਕੰਟਰੀ ਇੰਡੀਪੈਂਡੈਂਟ ਸੋਵਰਨ ਪਰ ਉਸ ਤੋਂ ਪਹਿਲਾਂ ਜਿਹੜਾ ਇਹ ਦਿੱਲੀ ਦਾ ਇੰਪੈਕਟ ਹੈ ਹੈਜੇਮਨੀ ਇਹ ਟੁੱਟਣਾ ਬੜਾ ਜ਼ਰੂਰੀ ਹੈ ਜੀ ਅਲਟੀਮੇਟਲੀ ਜਦੋਂ ਇਹ ਟੁੱਟਦਾ ਹੈ ਉੱਥੇ 15 ਨੇਸ਼ਨ ਨਿਕਲਦੇ ਨੇ 20 ਨਿਕਲਦੇ ਨੇ ਉਹ ਆਪਣੀ ਕੈਪੈਸਿਟੀ 'ਚ ਸੋਵਰਨ ਹੋਣ ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਮੁਸਲਮਾਨਾਂ ਦੀ ਵੱਡੀ ਆਬਾਦੀ ਵੈਸਟ ਬੰਗਾਲ ਦੇ ਵਿੱਚ ਹੈ ਲਗਭਗ ਕਲੋਜ਼ ਟੂ 30% ਹੈ ਜੀ यूपी ਔਰ ਬਿਹਾਰ ਦੇ ਵਿੱਚ 14 15 16% ਹੈ ਸੈਂਟਰਲਾਈਜ਼ਡ ਨਹੀਂ ਹੈ ਕਿਤੇ ਵੀ ਲੇਕਿਨ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਫਿਰ ਕੋਈ ਚੀਜ਼ ਸੈਂਟਰ ਟੁੱਟਦਾ ਹੈ ਤੇ ਉਸ ਚੋਂ ਤੁਸੀਂ ਕਿਸ ਪਾਸੇ ਨੂੰ ਜਾਣਾ ਹੈ ਕਿੱਥੋਂ ਤੁਸੀਂ ਮਾਈਗ੍ਰੇਟ ਕਰਕੇ ਕਿਸ ਹਿੱਸੇ 'ਚ ਮੈਜੋਰਿਟੀ ਕਰਨੀ ਹੈ ਉਹ ਇੱਕ ਵੱਖਰੀ ਲਾਈਨ ਹੈ ਜੀ This could form a larger union with Pakistan and Afghanistan and make sure the RSS ideology is buried in the dustbin of history. कि ये जड़ी independent unit western union western UP पंजाब और कश्मीर दी बने ये eventually पाकिस्तान नाल और अफगानिस्तान दे नाल जड़ी है वो ट्रीटी करके एक वड्डी यूनियन दा फॉर्म चाहे ताकि RSS दा जड़ी मारू किलिंग विचारधारा है उन्होंने वो इतिहास दे विच दफनाई जाए This suggestion may sound strange for many, but 10 years down the line, oppressed communities in India comprising 60% of India would need a new homeland where they can breathe freely and shed the choking yoke of RSS lynch mobs. मैं समझदा है भी ज़ाहिर है कि बेशक इस वेले 1 बिलियन 300 मिलियन लोगों की रिप्रेजेंटेशन ਦੇ ਨਾਂ ਥੱਲੇ ਮੈਜੋਰਿਟੇਰੀਅਨਿਜ਼ਮ ਹੈ ਪਰ ਇਸ ਗੱਲ ਦਾ ਧਿਆਨ ਰਹੇ ਕਿ ਬ੍ਰਾਹਮਣ ਉਸ ਸਾਰੇ ਸੈਟਅਪ ਦਾ 3.5-4% ਨੇ ਜੀ ਜਿਨ੍ਹਾਂ ਨੇ ਕੰਟਰੋਲ ਕੀਤਾ ਹੋਇਆ ਹੈ ਔਰ ਜਿਹੜੇ ਨਾਨ ਬ੍ਰਾਹਮਣਿਕਲ ਕਰੀਡ ਦੇ ਨੇ ਉਹ ਆਲਮੋਸਟ ਜਿਵੇਂ ਕਾਂਸ਼ੀ ਰਾਮ ਕਹਿੰਦੇ ਸੀ ਉਹ 90% ਤੋਂ ਜ਼ਿਆਦਾ ਉਹ 95% ਫਿਗਰ ਦੇ ਬਹੁ ਜਨ ਨੇ ਜਿਹਦੇ ਵਿੱਚ ਮਾਈਨੋਰਿਟੀਜ਼ ਵੀ ਨੇ ਜ਼ਾਹਰ ਹੈ ਸਿੱਖ ਮੁਸਲਮਾਨ ਈਸਾਈ ਟ੍ਰਾਈਬਲ ਵੀ ਨੇ बैकवर्ड क्लासेस भी ने OBC वो फस गए ने और क्योंकि इन्हों को रिसोर्सिस ने बाइंग है किसी को डरा के धमका के बैकवर्ड क्लासेस OBC हिंदुत्ववाद के झंडा बरदार पर ब्राह्मणवाद ने तो उन्होंने भी शूदर बनाया और मैं समझदा कि ओवर ए पीरियड ऑफ टाइम ज्यों ज्यों सिखां दी मूवमेंट और खास तौर पर हुण जिवें जम्मू कश्मीर की रेजिस्टेंस वधेगी वो ताकतां तुसीं मूर्ख बना सकदे हो कुछ टाइम लई ਸਾਰਿਆਂ ਨੂੰ ਕੁਝ ਟਾਈਮ ਲਈ ਪਰ ਸਾਰਿਆਂ ਨੂੰ ਸਾਰੇ ਟਾਈਮ ਲਈ ਮੂਰਖ ਨਹੀਂ ਬਣਾ ਸਕਦੇ ਸੋ ਮੈਂ ਸਮਝਦਾ ਵੀ ਇਹਨਾਂ ਨੂੰ ਆਪਣੇ ਹੀ ਜਿਹੜੇ ਇਹਨਾਂ ਨੇ ਅੱਜ ਮੈਜੋਰਿਟੇਰੀਅਨਿਜ਼ਮ ਕ੍ਰੀਏਟ ਕੀਤਾ ਜਿਨ੍ਹਾਂ ਦੇ ਥੱਲੇ ਦਲਿਤ ਬੈਕਵਰਡ ਕਲਾਸਿਸ OBC ਉਹਨਾਂ ਦੀ ਹਮਾਇਤ ਉਹ ਇਹਨਾਂ ਨੂੰ ਛੱਡ ਜਾਣਗੇ ਔਰ ਇਹਨਾਂ ਨੂੰ ਫਿਰ ਜਿਹੜਾ ਸਿੱਖ ਤੇ ਕਸ਼ਮੀਰੀ ਅਸੀਂ ਉਸ ਥਾਂ ਦੇ ਉੱਤੇ ਪੂਰੀ ਸਫਾਈ ਕਰਕੇ ਜਿਹੜਾ ਸਾਊਥ ਏਸ਼ੀਆ ਉਹਨੂੰ ਇੱਕ ਉਵੇਂ ਹੀ ਬੜਾ ਸਗੀਰ ਜਿੱਥੇ ਕਿ ਆਜ਼ਾਦੀ ਦੀ ਪੌਣ
ਰੁਮਕੇਗੀ, ਕੋਈ ਜੀ। ਕਿਸੇ ਦੇ ਹੱਕ ਨਹੀਂ ਖੋਏਗਾ। ਮੁੱਢਲੇ ਤੌਰ ਤੇ ਜਿਹੜੀਆਂ ਮੁੱਢਲੀਆਂ ਇਨਸਾਨੀ ਆਜ਼ਾਦੀਆਂ ਨੇ ਉਹ ਬਹਾਲ ਕੀਤੀਆਂ ਜਾਣਗੀਆਂ। ਔਰ ਨਾਜ਼ੀਜ਼ਮ ਜਿਵੇਂ ਇੱਕ ਸਟੇਜ ਦੇ ਉੱਤੇ, ਇੱਥੇ ਤਾਂ ਫਿਰ ਵੀ ਅਜੇ ਕੂਕਲੈਕਸ ਕਲੈਨ ਤਾਂ ਦੂਜਾ ਚੱਲਦਾ ਹੈ, ਪਰ ਇਹਨੂੰ ਅਸੀਂ ਜਿਹੜਾ ਹੈ ਉਸ ਓਸ਼ਨ ਦੇ ਜਿਹੜਾ ਹੈ ਉਹ ਡੂੰਘੇ ਪਾਣੀਆਂ ਦੇ ਵਿੱਚ ਇਹਨੂੰ ਰੋੜਾਂਗੇ। ਜੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਅਦੀਲਾ ਨੂਰੀਨ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਆਰਟੀਕਲ ਲਿਖਿਆ, ਡਾਕਟਰ ਸਾਹਿਬ ਨੇ ਸ਼ੇਅਰ ਕੀਤਾ। ਸੋ ਇੱਥੇ ਮੈਂ ਤੁਹਾਡੀ ਵੀ ਹਮੇਸ਼ਾ ਤਾਰੀਫ ਕਰਕੇ ਮੈਂ ਫਿਰ ਤਾਂ ਹੀ ਤਾਂ ਥੈਂਕ ਯੂ ਕਰ ਰਹੀ ਹਾਂ, ਉਹਨਾਂ ਦਾ ਸ਼ੁਕਰੀਆ ਕਰ ਰਹੀ ਹਾਂ। ਮੇਰੇ ਲਈ ਹਮੇਸ਼ਾ ਹੀ ਉਹ ਬੈਸਟ ਵਿਸ਼ੇਸ ਭੇਜਦੇ ਨੇ। ਥੈਂਕ ਯੂ ਸੋ ਮਚ। ਐਂਡ ਵਿਊਅਰਸ ਇੱਥੇ ਲੈਣੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।